ਐਨ ਤੇ ਗੈਨ ਦਾ ਫਰਕ ਨਾ ਕਾਈ, ਫੇ ਫੁਕਰਾ ਦਾ ਕਹਿਣਾ, ਕਾਫ ਕਲਮ ਦਾ ਲਿਖਿਆ ਆਖਿਰ ਪੂਰਾ ਹੋ ਕੇ ਰਹਿਣਾ। ਆਪਣੀਆਂ ਜ਼ੁਬਾਨਾਂ ਨੂੰ ਪੜ੍ਹਨ ਸਮਝਣ ਦਾ ਨਤੀਜਾ ਇਹ ਨਿਕਲਿਆ ਕਿ ਆਪਣੀ ਦੀਨੀ ਰੀਤ ਰਵਾਇਤ ਤੇ ਕੌਮੀ ਭਾਵਨਾ ਦਾ ਸ਼ੀਰਾ ਦਿਲੋਂ ਦਿਮਾਗ ਤੇ ਕਤਰਾ ਕਤਰਾ ਟਪਕਦਾ ਰਿਹਾ। Oh, what a mighty faculty of sight to such a tiny ball as eye can find. Beautiful expression. ਲੇਕਿਨ ਸਾਡੇ ਪੰਜਾਬ ਦੇ ਸੂਫੀ ਸ਼ਾਇਰ ਕੀ ਕਹਿੰਦੇ ਨੇ? ਉਹ ਕਹਿੰਦੇ ਨੇ, ਇਹ ਤਨ ਮੇਰਾ ਚਸ਼ਮਾ ਹੋਵੇ ਤੇ ਮੈਂ ਮੁਰਸ਼ਦ ਵੇਖ ਨਾ ਰਜਾ ਹੂੰ। If my entire body is converted into an eye, I would not still be content looking at my beloved. ਕੌਮਾਂ ਦੇ ਜ਼ਵਾਲ ਦੀ ਕਹਾਣੀਆਂ ਰੱਤ ਨੁਚੜੀਆਂ ਹੁੰਦੀਆਂ ਨੇ। ਇਹਨਾਂ ਦੇ ਪੱਲੇ ਆਪਣਾ ਕੁਝ ਵੀ ਨਹੀਂ ਰਹਿ ਜਾਂਦਾ। ਮਾਂ ਬੋਲੀਆਂ ਗਵਾਚਨ ਤੇ ਹੁਲੀਏ ਵਿਚਾਰ ਸਾਰੇ ਵਿਦੇਸ਼ੀ ਹੋ ਜਾਂਦੇ ਨੇ। ਕਿ ਅਗਲੇ ਹਫਤੇ ਹੋਣ ਵਾਲੀ ਬੋਰਡ ਆਫ ਸਟੱਡੀ ਵਿੱਚ ਅਸੀਂ ਇੱਕ ਨਵਾਂ ਮਜ਼ਮੂਨ ਮਨਜ਼ੂਰ ਕਰਾਉਣ ਵਾਲੇ ਹਾਂ, ਜਿਹਦਾ ਉਨਵਾਨ ਹੋਵੇਗਾ ਪੰਜਾਬੀ ਲਿਟਰੇਚਰ ਇਨ ਇੰਗਲਿਸ਼। ਮੈਂ ਚਿੱਠੀਆਂ ਗਮ ਦੀਆਂ ਨਿਤ ਰੋਜ਼ ਪਾਵਾਂ, ਕਮਲੇ ਵਾਲੇ ਨੂੰ ਜੁਦਾਈ ਹਾਲ ਜੋ ਕੀਤੇ ਸੁਨਾਵਾਂ, ਕਮਲੀ ਵਾਲੇ ਨੂੰ। ਦੋਸਤੋ ਸੱਜਣੋ, ਬੇਲੀ ਆਖਿਆ ਜਾਂਦਾ ਹੈ ਕਿ ਪੁੜ ਦਾਣੇ ਨੂੰ ਪੀਂਦਾ ਰਹਿੰਦਾ ਹੈ, ਪੁੜ ਦਾਣੇ ਨੂੰ ਪੀਂਦਾ ਰਹਿੰਦਾ ਹੈ, ਦਾਣਾ ਮੁੜ ਵੀ ਜਿੰਦਾ ਰਹਿੰਦਾ ਹੈ। ਤੇ ਅੱਜ ਦੀ ਇਸ ਪੰਜਾਬੀ ਸੈਮੀਨਾਰ ਦੇ ਸ਼ੁਰੂਆਤੀ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ ਤਸ਼ਰੀਫ ਲਿਆ ਰਹੇ ਨੇ ਡਾਕਟਰ ਆਸਿਰ ਅਜਮਲ ਸਾਹਿਬ। ਮੈਂ ਗੁਜ਼ਾਰਿਸ਼ ਕਰਨਾ ਸਰ ਤਸ਼ਰੀਫ ਲਿਆਓ ਤੇ ਸਾਡੇ ਨਾਲ ਆਪਣੇ ਪੰਜਾਬੀ ਬਾਰੇ ਵਿਚਾਰ ਸਾਂਝੇ ਕਰੋ ਜੀ। ਅਰਜ਼ ਹੈ ਕਿ ਅਲਿਫ ਅੱਲਾ ਦਾ ਚਾਨਣ ਹੋਇਆ, ਨੂਰੋ ਨੂਰ ਹਯਾਤੀ, ਇੱਕ ਜਾਤੀ ਤੇ ਰੋਸ਼ਨ ਹੋਏ, ਸੋਇਓ ਨਾਮ ਸਫਾਤੀ। ਬੇ ਬਿਸਮਿल्ला ਅੱਗੇ ਮੇਰੇ ਰਾਹ ਵਖਾਉਂਦੀ ਜਾਏ, ਪੇ ਤੇ ਟੇ ਦੇ ਪੁੱਲ ਟਪਾਏ, ਸੇਦਾ ਸਮਰ ਦਿਲਾਏ। ਜੀਮ ਜਹਾਜ਼ਾਂ ਟੋਰਨ ਵਾਲਾ ਬੇੜੀ ਪਾਰ ਲਗਾਏ, ਚੇ ਚਰਖਾ ਜਦ ਘੁੰਮਣ ਲੱਗੇ, ਫਰਸ਼ ਨੂੰ ਅਰਸ਼ ਬਣਾਏ। ਹੇ ਹੱਕ ਵਾਲਾ ਨਾਰਾ ਲਾ ਕੇ, ਖੇ ਖਿਲਜਾਨ ਮੁਕਾਏ। ਦਾਲ ਦਰੂਦੀ ਬਰਕਤ ਵਾਲਾ, ਦਿਲ ਦਾ ਦਰਦ ਮੁਕਾਏ। ਰੇ ਰਹਿਮਤ ਬਨ ਜਾਏ ਦੁਖੜਾ, ਜ਼ੇ ਜ਼ੰਜੀਰ ਖੁਲਾਏ। ਸੀਨ ਸਲਾਮਾ ਸੌ ਸਰਵਰ ਨੂੰ, ਸ਼ੀਨ ਸ਼ਮਾ ਜਲ ਜਾਏ। ਸਵਾਦ ਸਬਰ ਦਾ ਫਾਲੇ ਮਿੱਠਾ, ਜ਼ਵਾਦ ਜ਼ਮੀਰ ਜਗਾਏ। ਤੋਏ ਤਰਬ ਨਾਲ ਸਾਜ਼ ਛਿੜੀਂਦਾ, ਜ਼ੋਏ ਜ਼ੁਲਮ ਦਾ ਢਾਏ। ਐਨ ਤੇ ਗੈਨ ਦਾ ਫਰਕ ਨਾ ਕਾਈ, ਫੇ ਫੁਕਰਾ ਦਾ ਕਹਿਣਾ, ਕਾਫ ਕਲਮ ਦਾ ਲਿਖਿਆ ਆਖਿਰ ਪੂਰਾ ਹੋ ਕੇ ਰਹਿਣਾ। ਕਾਫ ਕਿਤਾਬਾਂ ਪੜ੍ਹਨਾ ਪੈਂਦਾ, ਜਾਹਿਲ ਮਿਲੇ ਨਾ ਮੰਜ਼ਿਲ। ਲਾਮ ਲਹਿਦ ਵਿੱਚ ਸਭ ਨੇ ਪੈਣਾ, ਜ਼ਿੰਦਾ ਰਹੋ ਬਸ ਇੱਕ ਦਿਲ। ਮੀਮ ਮੁਹੰਮਦ ਮੁਰਸ਼ਦ ਮੇਰੇ ਦਿਲ ਵਿੱਚ ਨੂਰ ਜਗਾਇਆ। ਨੂਨ ਨਬੀ ਦੀ ਜ਼ਾਤ ਨੇ ਮੇਰਾ ਹਰ ਮਸਲਾ ਸੁਲਝਾਇਆ। ਵਾਓ ਤੇ ਵਹਿਦਤ ਇੱਕੋ ਸ਼ੈ ਵੇ, ਹੂਦਾ ਹੈ ਵਖਾਂਦਾ। ये यलगार जदीद ख्यालों, ये यकीन बचाऊंगा।
ਤੇ ਬਤੌਰ ਮੇਜ਼ਬਾਨ ਬਸ ਮੈਂ ਚਾਹਾਂਗਾ ਕਿ ਸਾਡੇ ਜਿਹੜੇ ਮਹਿਮਾਨ ਨੇ ਇਸ ਵੇਲੇ ਉਹਨਾਂ ਦਾ ਸ਼ੁਕਰੀਆ ਅਦਾ ਕਰਾਂ। ਹੁਣ ਮੈਂ ਨਿਹਾਇਤ ਅਦਬ ਦੇ ਨਾਲ ਦਾਵਤ ਦੇਣ ਜਾ ਰਿਹਾ ਡਾਕਟਰ ਅਜਮਲ ਖਾਨ ਸਾਹਿਬ ਨੂੰ ਕਿ ਉਹ ਤਸ਼ਰੀਫ ਲਿਆਉਣ ਔਰ ਸਾਡੇ ਨਾਲ ਆਪਣੇ ਜਿਹੜੇ ਨੇ ਵਿਚਾਰ ਸਾਂਝੇ ਕਰਨ ਜੀ। ਡਾਕਟਰ ਅਜਮਲ ਖਾਨ ਸਾਹਿਬ। ਸਾਥੀਓ, ਮਿੱਤਰੋ, ਭੈਣੋ ਤੇ ਭਰਾਓ, ਮੇਰੀ ਮਾਂ ਪਸ਼ਤੋ ਬੋਲਦੀ ਸੀ ਤੇ ਅੱਬਾ ਜੀ ਪੰਜਾਬੀ। ਦੋਵੇਂ ਜੀ ਰਲ ਬੈਠੇ ਤੇ ਗੱਲ ਉਰਦੂ ਤੇ ਮੁੱਕੀ। ਅਸੀਂ ਭੈਣ ਭਰਾ ਉਰਦੂ 'ਚ ਗੱਲ ਕਰਦੇ ਤੇ ਫਿਰ ਅੰਮੀ ਹੋਰਾਂ ਕੋਲੋਂ ਇਹਦੀ ਪਸ਼ਤੋ ਪੁੱਛਦੇ ਤੇ ਅੱਬਾ ਜੀ ਹੋਰਾਂ ਕੋਲੋਂ ਇਹਦੀ ਪੰਜਾਬੀ ਸਿੱਖਦੇ। ਸਾਡੇ ਵਾਸਤੇ ਤਿੰਨੋਂ ਜ਼ਬਾਨਾਂ ਭਰੋਸੇਯੋਗੀਆਂ ਸਨ। ਸਕੂਲ ਤੇ ਬਾਜ਼ਾਰ ਮੁਹੱਲੇ ਕਿਉਂਕਿ ਉਰਦੂ ਪੰਜਾਬੀ ਚੱਲਦੀਆਂ ਸਨ, ਪਸ਼ਤੋ ਰਾਹ ਵਿੱਚ ਭੁੱਲ ਗਈ। ਪਰ ਇਸ ਦੌਰਾਨ ਕੁਰਾਨ ਅਰਬੀ ਵਿੱਚ ਪੜ੍ਹਿਆ ਤੇ 6ਵੀਂ ਤੋਂ 8ਵੀਂ ਤੱਕ ਫਾਰਸੀ ਮੇਰਾ ਇੱਕ ਚੁਣਿਆ ਮਜ਼ਮੂਨ ਰਿਹਾ। ਨਾਲੋਂ ਨਾਲ ਅੰਗਰੇਜ਼ੀ ਵੀ ਰਲਦੀ ਗਈ। ਆਪਣੀਆਂ ਜ਼ੁਬਾਨਾਂ ਨੂੰ ਪੜ੍ਹਨ ਸਮਝਣ ਦਾ ਨਤੀਜਾ ਇਹ ਨਿਕਲਿਆ ਕਿ ਆਪਣੀ ਦੀਨੀ ਰੀਤ ਰਵਾਇਤ ਤੇ ਕੌਮੀ ਭਾਵਨਾ ਦਾ ਸ਼ੀਰਾ ਦਿਲੋਂ ਦਿਮਾਗ ਤੇ ਕਤਰਾ ਕਤਰਾ ਟਪਕਦਾ ਰਿਹਾ। ਪੱਛਮੀ ਰੰਗ ਦਾ ਸੋਨ ਨਜ਼ਰ ਤੇ ਆਉਂਦਾ ਸੀ, ਪਰ ਦਿਲ ਹਮੇਸ਼ਾ ਪੂਰਬ ਪਾਸੇ ਖਿੱਚਦਾ ਸੀ। ਹੌਲੀ ਹੌਲੀ ਫਾਰਸੀ ਤੇ ਅਰਬੀ ਆਲ ਦੁਆਲਿਓਂ ਗਾਇਬ ਹੋਣ ਲੱਗੀਆਂ। ਨਾ ਕੋਈ ਇਹ ਜ਼ੁਬਾਨਾਂ ਬੋਲਦਾ ਸੀ, ਨਾ ਬੋਲਿਓਂ ਸਮਝਦਾ ਸੀ। ਜਵਾਨੀ ਮਾਨੀ ਤੇ ਦੱਸਿਆ ਗਿਆ ਅੰਗਰੇਜ਼ੀ ਬੋਲੋ ਕਿ ਪੇਸ਼ੇਵਾਰੀ ਇਹੋ ਭਜਨੀ ਹੈ। 12ਵੀਂ ਤੋਂ 18ਵੀਂ ਜਮਾਤ ਤੱਕ ਤੇ ਫਿਰ PhD ਅੰਗਰੇਜ਼ੀ ਗਿਆਨ ਧਿਆਨ ਦੀ ਯਾਤਰਾ ਰਹੀ। ਉਰਦੂ ਪੰਜਾਬੀ ਵੱਲ ਧਿਆਨ ਥੋੜ੍ਹਦਾ ਗਿਆ। ਪਰ ਇੱਕ ਗੱਲ ਜ਼ਰੂਰ ਸੀ ਕਿ ਕਦੀ ਕਦੀ ਚਲਦਿਆਂ ਫਿਰਦਿਆਂ ਪੰਜਾਬੀ ਜ਼ੁਬਾਨ ਤੇ ਬੋਲੀ ਦਾ ਕੋਈ ਸ਼ੇਰ ਸੁਣਦੇ ਤੇ ਟੁਰਦੇ ਪੈਰ ਰੁਕ ਜਾਂਦੇ ਸਨ। ਕਦੀ ਕਦਾਰ ਤੇ ਸਾਹ ਵੀ ਰੁਕ ਜਾਂਦੇ ਸਨ ਕਿ ਜਿੰਨੀ ਡੂੰਘਾਈ ਤੇ ਜਿੰਨੀ ਉਚਾਈ ਇਸ ਬੋਲੀ ਦੇ ਮਿੱਠੜੇ ਅੱਖਰਾਂ ਵਿੱਚ ਸੀ, ਉਹ ਅੰਗਰੇਜ਼ੀ ਅਦਬ ਵਿੱਚ ਵੀ ਘੱਟ ਘੱਟ ਹੀ ਲੱਭਦੀ ਸੀ। ਤੇ ਮਿਲਟਨ ਦੀ ਮੈਂ ਤੁਹਾਡੇ ਸਾਹਮਣੇ ਇੱਕ ਲਾਈਨ ਬੋਲਣਾ ਵਾ। ਨਜ਼ਰ ਦੀ ਦਰਸ਼ਨਾ ਤੇ ਗੱਲ ਕਰ ਰਿਹਾ ਹੈ ਤੇ ਉਹ ਕਹਿੰਦਾ ਹੈ ਆਪਣੇ ਡਰਾਮੇ ਸੈਮਸਨ ਐਗੋਨਿਸਟਸ ਦੇ ਵਿੱਚ, "Oh, what a mighty faculty of sight to such a tiny ball as eye can find." ਬਿਊਟੀਫੁਲ ਐਕਸਪ੍ਰੈਸ਼ਨ। ਲੇਕਿਨ ਸਾਡੇ ਪੰਜਾਬ ਦੇ ਸੂਫੀ ਸ਼ਾਇਰ ਕੀ ਕਹਿੰਦੇ ਨੇ? ਉਹ ਕਹਿੰਦੇ ਨੇ, "ਇਹ ਤਨ ਮੇਰਾ ਚਸ਼ਮਾ ਹੋਵੇ ਤੇ ਮੈਂ ਮੁਰਸ਼ਦ ਵੇਖ ਨਾ ਰਜਾਂ ਹੂੰ। If my entire body is converted into an eye, I would not still be content looking at my beloved. ਲੂੰ ਲੂੰ ਦੇ ਮੁੱਢ ਲੱਖ ਲੱਖ ਅੱਖਾਂ, ਇੱਕ ਖੋਲਾਂ ਇੱਕ ਕੱਜਾਂ ਹੂੰ। If every pore of my body is converted into a million eyes, I cannot stop but blinking and watching my beloved." ਇਤਨਾ ਡਿਠਿਆ ਮੈਨੂੰ ਸਬਰ ਨਾ ਆਵੇ, ਹੋਰ ਕਿਤੇ ਵੱਲ ਭੱਜਾਂ ਹੂੰ। ਮੁਰਸ਼ਦ ਦਾ ਦੀਦਾਰ ਹੈ ਬਾਹੂ, ਮੈਨੂੰ ਲੱਖ ਕਰੋੜਾਂ ਹੱਜਾਂ ਹੂੰ। ਆਪ ਸੋਚੋ ਮਿੱਤਰੋ, ਆਪ ਸੋਚੋ ਭਲਾ ਇਸ ਜ਼ੁਬਾਨ ਦੀ ਖੁਆਈ ਸਾਨੂੰ ਕਿਫਾਇਤੀ ਹੋ ਸਕਦੀ ਹੈ? ਕੌਮਾਂ ਦੇ ਜ਼ਵਾਲ ਦੀ ਕਹਾਣੀਆਂ ਰੱਤ ਨੁਚੜੀਆਂ ਹੁੰਦੀਆਂ ਨੇ। ਇਹਨਾਂ ਦੇ ਪੱਲੇ ਆਪਣਾ ਕੁਝ ਵੀ ਨਹੀਂ ਰਹਿ ਜਾਂਦਾ। ਮਾਂ ਬੋਲੀਆਂ ਗਵਾਚਨ ਤੇ ਹੁਲੀਏ ਵਿਚਾਰ ਸਾਰੇ ਵਿਦੇਸ਼ੀ ਹੋ ਜਾਂਦੇ ਨੇ। ਜ਼ੁਬਾਨ ਦੇ ਮਾਹਿਰਾਂ ਮੁਤਾਬਿਕ ਆਪਣੀ ਜ਼ੁਬਾਨ ਨਾ ਰਵੇ ਤੇ ਸੋਚ ਦੀ ਜੇਤਾਂ ਤੇ ਕੰਢੇ ਕਿਨਾਰ ਵੀ ਅਦਲ ਬਦਲ ਹੋ ਜਾਂਦੇ ਨੇ। ਆਪਣੀ ਅਸਲ ਪਛਾਣ ਭੁੱਲ ਕੇ ਕੌਮਾਂ ਆਫੜਾ ਧਪੜੀ ਵਿੱਚ ਸਿਰਫ ਇਹ ਵੇਖਦੀਆਂ ਨੇ ਕਿ ਮਾਲ ਪੱਤੀ ਕਿਵੇਂ ਆਵੇਗਾ। ਸਾਡੇ ਵਿਦੇਸ਼ੀ ਨੇਤਾਵਾਂ ਨੂੰ ਕਿਵੇਂ ਰਿਝਾਇਆ ਜਾ ਸਕਦਾ ਹੈ? ਜੋ ਬੋਲੀ ਤੇ ਵਿਚਾਰ ਉਹ ਆਖਣ, ਉਹੀ ਸਿੱਖੋ ਤੇ ਉਹੀ ਸਿਖਾਓ। ਅੱਜ ਦਾ ਦਿਹਾੜ ਗਿਫਟ ਯੂਨੀਵਰਸਿਟੀ ਦੀ ਤਾਰੀਖ ਦਾ ਅਜਿਹਾ ਸੁਨਹਿਰਾ ਤੇ ਨਿਖਰਿਆ ਦਿਨ ਹੈ। ਭਈ ਅੱਜ ਅੰਗਰੇਜ਼ੀ ਲੂਣ 'ਚ ਪੱਕੇ ਲੋਕ ਵੀ ਰਲ ਮਿਲ ਕੇ ਇਹ ਸੋਚਣ ਬੈਠੇ ਨੇ ਕਿ ਜਿਹੜੇ ਪੰਜਾਬ ਦੇ ਉਹ ਰਾਖੇ ਰਾਜੇ ਨੇ, ਅੰਗਰੇਜ਼ੀ ਲੂਣ 'ਚ ਪੱਕੇ ਲੋਕ ਰਲ ਮਿਲ ਕੇ ਇਹ ਸੋਚਣ ਬੈਠੇ ਨੇ ਕਿ ਜਿਹੜੇ ਪੰਜਾਬ ਦੇ ਉਹ ਰਾਖੇ ਰਾਜੇ ਨੇ, ਉਹਦੀ ਆਪਣੀ ਬੋਲੀ ਕਿਉਂ ਸਾਡੇ ਆਪਣੇ ਹੱਥਾਂ ਤੋਂ ਸਾਡੇ ਵੇਖਦਿਆਂ ਵੇਖਦਿਆਂ ਡੁੱਲਦੀ ਪਈ ਹੈ। ਪੰਜਾਬ ਵਿੱਚੋਂ ਪੰਜਾਬੀ ਕੱਢ ਦਿਓ ਤੇ ਬਾਕੀ ਕੀ ਰਹਿ ਜਾਣਾ? ਗੱਟਾ ਟੂ ਪਨੇਰਾ। ਦੋਸਤੋ, ਜੇ ਇਸ ਜ਼ੁਬਾਨ ਨੂੰ ਬਚਾਉਣਾ ਹੈ ਤੇ ਇਹਨੂੰ ਪੜ੍ਹਨ ਤੇ ਬੋਲਣ ਦੀ ਰਵਾਇਤ ਕਾਇਮ ਕਰੋ। ਸ਼ੋਭਾ ਅੰਗਰੇਜ਼ੀ ਦੇ ਵੱਲੋਂ ਇਸ ਸਿਲਸਿਲੇ ਵਿੱਚ ਇੱਕ ਨਿਮੜੀ ਖਿਦਮਤ ਇਹ ਵੇ ਕਿ ਅਗਲੇ ਹਫਤੇ ਹੋਣ ਵਾਲੀ ਬੋਰਡ ਆਫ ਸਟੱਡੀ ਵਿੱਚ ਅਸੀਂ ਇੱਕ ਨਵਾਂ ਮਜ਼ਮੂਨ ਮਨਜ਼ੂਰ ਕਰਾਉਣ ਵਾਲੇ ਹਾਂ
ਜਿਹਦਾ ਉਨਵਾਨ ਹੋਵੇਗਾ ਪੰਜਾਬੀ ਲਿਟਰੇਚਰ ਇਨ ਇੰਗਲਿਸ਼। ਸੱਜਣੋ ਤੇ ਬੇਲੀਓ, ਭੈਣੋ ਤੇ ਭਰਾਓ, ਅੱਜ ਅਸਾਂ ਇਸ ਬੈਠਕ ਨੂੰ ਸਜਾਇਆ ਹੈ ਆਪਣੀ ਵਸੋਂ ਤੇ, ਆਪਣੀ ਸਕਾਫਤ ਤੇ, ਆਪਣੇ ਅੱਖਰ ਅਖਾਣ ਬੋਲੀਆਂ ਤੇ ਗੱਲਬਾਤ ਕਰਨ ਲਈ, ਤੇ ਆਪਣੇ ਵਡਕਿਆਂ ਨੂੰ ਯਾਦ ਕਰਨ ਲਈ ਜਿਨ੍ਹਾਂ ਸਾਨੂੰ ਇਹ ਅੱਖਰ ਅਖਾਣ ਬੋਲੀਆਂ ਦਿੱਤੀਆਂ। ਇਸੇ ਗੱਲ ਨੂੰ ਅੱਗੇ ਵਧਾਉਂਦਿਆਂ ਹੋਇਆਂ ਮੈਂ ਦਾਵਤ ਦੇਣ ਜਾ ਰਿਹਾ ਸਾਡੇ ਨਿਹਾਇਤ ਹੀ ਮੁਹਤਰਮ ਸਰ ਹਸਾਨ ਬਾਸਿਤ ਸਾਹਿਬ ਨੂੰ ਕਿ ਉਹ ਤਸ਼ਰੀਫ ਲਿਆਉਣ ਤੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਜੀ। ਸਰ ਹਸਾਨ ਬਾਸਿਤ ਸਾਹਿਬ। ਮੈਂ ਅੱਜ ਇਸ ਬੈਠਕ 'ਚ ਆਉਣ ਵਾਲੇ ਸਾਰੇ ਜਿਹੜੇ ਮਹਿਮਾਨ ਨੇ ਉਹਨਾਂ ਨੂੰ ਖੁਸ਼ ਆਮਦੀਦ ਕਹਿਣਾ ਵਾ, ਅਤੇ ਜਿਹੜੇ ਮੇਰੇ ਇੱਥੇ ਸ਼ਾਗਿਰਦ ਬੈਠੇ ਨੇ ਜਿਹੜੇ ਮੇਰੇ ਤੋਂ ਸ਼ਿਕਵਾ ਕਰਦੇ ਨੇ ਕਿ ਸਰ ਤੁਸੀਂ ਕਲਾਸ 'ਚ ਅੰਗਰੇਜ਼ੀ ਬੜੀ ਬੋਲਦੇ ਹੋ ਅਤੇ ਸਮਝ ਨਹੀਂ ਆਉਂਦੀ, ਅਤੇ ਉਹਨਾਂ ਵਾਸਤੇ ਅੱਜ ਇਹ ਕਿ ਅੱਜ ਉਰਦੂ ਛੱਡੋ, ਮੈਂ ਅੱਜ ਪੰਜਾਬੀ 'ਚ ਤੁਹਾਡੇ ਨਾਲ ਗੱਲ ਕਰਾਂਗਾ। ਮੈਂ ਗੱਲ ਕਰਨਾ ਚਾਹਾਂਗਾ ਪੰਜਾਬੀ ਅਦਬ 'ਤੇ। ਮੈਂ ਪੰਜਾਬੀ ਅਦਬ ਅਤੇ ਉਰਦੂ ਅਦਬ ਅਤੇ ਅੰਗਰੇਜ਼ੀ ਅਦਬ ਦਾ ਮੁਆਜ਼ਨਾ ਕਰਾਂਗਾ, ਬਿਲਖਸੂਸ ਪੰਜਾਬੀ ਅਦਬ ਅਤੇ ਅੰਗਰੇਜ਼ੀ ਅਦਬ ਦਾ। ਅਤੇ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਇੱਕੋ ਥਾਟ ਹੈ ਜਿਹੜਾ ਇੱਕ ਟਾਈਮ ਦੇ ਵਿੱਚ ਯੂਰਪ ਦੇ ਵਿੱਚ ਪ੍ਰੋਪੇਗੇਟ ਕੀਤਾ ਜਾ ਰਿਹਾ ਸੀ, ਉਹ ਇੱਥੇ ਪੰਜਾਬੀ ਦੇ ਵਿੱਚ ਇੱਥੇ ਪੰਜਾਬ 'ਚ ਵੀ ਕੀਤਾ ਜਾ ਰਿਹਾ ਸੀ ਉਸੇ ਟਾਈਮ। ਲੇਕਿਨ ਪਤਾ ਨਹੀਂ ਇਹ ਅਹਿਸਾਸੇ ਕਮਤਰੀ ਹੈ ਕਿ ਕੀ ਗੱਲ ਹੈ ਕਿ ਅਸੀਂ ਉਹਨੂੰ ਨਹੀਂ ਕੁਝ ਸਮਝਦੇ, ਅਤੇ ਜਿਹੜਾ ਵੈਸਟਰਨ ਥਾਟ ਹੋਵੇ, ਵੈਸਟਰਨ ਛੱਡੋ ਈਵਨ ਫਾਰਸੀ ਵੀ ਅਸੀਂ ਉਹਨੂੰ ਬਹੁਤ ਉਮਦਾ ਗਰਦਾਨਦੇ ਹਾਂ ਅਤੇ ਆਪਣਿਆਂ ਨੂੰ ਕੁਝ ਨਹੀਂ ਸਮਝਦੇ। ਪਹਿਲਾ ਥਾਟ ਮੈਂ ਤੁਹਾਡੇ ਨਾਲ ਜ਼ਿਕਰ ਕਰਾਂਗਾ ਕਿ ਜਦੋਂ ਮੈਂ BA ਸਾਂ, ਮੈਂ ਅੰਗਰੇਜ਼ੀ ਅਦਬ ਚੂਜ਼ ਕੀਤਾ ਉੱਥੇ ਪੜ੍ਹਨ ਵਾਸਤੇ, ਅਤੇ ਮੈਂ ਉੱਥੇ ਜੌਨ ਮਿਲਟਨ ਦਾ ਪਹਿਲੀ ਵਾਰੀ ਕਲਾਮ ਪੜ੍ਹਿਆ। ਅਤੇ ਉਸ ਤੋਂ ਪਹਿਲਾਂ ਮੈਂ ਘਰ ਰਸਾਲੇ ਮੁਖਤਲਿਫ ਲੱਗੇ ਹਨ, ਬੱਚੋਂ ਕੀ ਦੁਨੀਆ ਅਤੇ ਬੱਚੋਂ ਦਾ ਬਾਗ, ਅਤੇ ਉਹ ਤਾਂ ਮੈਂ ਆਪ ਖਰੀਦ ਲੈਂਦਾ ਹਾਂ, ਅਤੇ ਪੰਜਾਬੀ ਕੁਝ ਰਸਾਲੇ ਪਖੇਰੂ ਬੱਚਿਆਂ ਦਾ, ਅਤੇ ਸਵੇਰ ਇੰਟਰਨੈਸ਼ਨਲ, ਲਹਿਰਾਂ, ਇਹ ਘਰ ਆਉਂ ਜਾ ਜਾਂਦੇ ਹਨ, ਇਹ ਸਾਰੇ ਮੈਂ ਪੜ੍ਹਦਾ ਸਾਂ। ਲੇਕਿਨ ਮੈਨੂੰ ਇੰਨੀ ਕੋਈ ਉਦੋਂ ਸਮਝ ਨਹੀਂ ਸੀ। ਮੈਂ ਜਦੋਂ ਜੌਨ ਮਿਲਟਨ ਨੂੰ ਪੜ੍ਹਿਆ, ਜ਼ੋਰੇ ਕਲਾਮ ਦੀ ਮੈਂ ਗੱਲ ਕਰ ਰਿਹਾ, ਅਤੇ ਮੈਂ ਇੰਤਹਾਈ ਮੁਤਾਸਰ ਹੋਇਆ ਕਿ ਇਹ ਬੰਦਾ ਕਿਵੇਂ ਗੱਲ ਕਰਦਾ, ਇਹਦੀ ਜ਼ੁਬਾਨ ਵਿੱਚ ਜ਼ੋਰ ਕਿੰਨਾ ਹੈ। ਜਿਵੇਂ ਤੁਹਾਡੇ ਉਹਦੀ ਜਿਹੜੀ ਐਪਿਕ ਪੋਇਮ ਹੈ ਪੈਰਾਡਾਈਜ਼ ਲੋਸ, ਉਹਦੇ 'ਚੋਂ ਗੱਲ ਕਰਦਾ ਹੈ, ਜਿਵੇਂ ਇਹ ਇੱਕ ਉਹਦਾ ਸ਼ੇਰ ਹੈ ਕਿ ਇਟ ਇਜ਼ ਬੈਟਰ ਟੂ ਰੇਨ ਇਨ ਦ ਹੈਲ ਦੈਨ ਟੂ ਸਰਵ ਇਨ ਦ ਹੈਵਨ। ਫਿਰ ਇੱਕ ਥਾਂ 'ਤੇ ਆਖਦੇ ਨੇ ਜਿੱਥੇ ਬਗਾਵਤ ਦੀ ਗੱਲ ਕਰ ਲਓ, ਅਤੇ ਸ਼ੈਤਾਨ ਆਖਦਾ ਜੀ, ਵਟ ਡਾਓ ਦ ਫੀਲਡ ਬੀ ਲੋਸ, ਆਲ ਇਜ਼ ਨਾਟ ਲੋਸ, ਦ ਅਨਕੰਕਰੇਬਲ ਵਿਲ ਇਨ ਦ ਸਟੱਡੀ ਆਫ ਰਿਵੈਂਜ, ਦ ਇਮੋਰਟਲ ਹੇਟ ਐਂਡ ਅ ਕਰੇਜ ਨੈਵਰ ਟੂ ਸਬਮਿਟ ਔਰ ਯੀਲਡ। ਇਹ ਕਲਾਮ ਪੜ੍ਹ ਕੇ ਮੈਂ ਬੜਾ ਮੁਤਾਸਰ ਹੋਇਆ ਜੀ ਕਿ ਐਸਾ ਤਾਂ ਮੈਂ ਨਹੀਂ ਪੜ੍ਹਿਆ ਹਜੇ ਤੱਕ। ਬੱਚਿਆਂ ਦੀਆਂ ਕਹਾਣੀਆਂ ਪੜ੍ਹਦਾ ਸਾਂ ਅਤੇ ਮੈਂ ਕਿਹਾ ਇਹ ਤਾਂ ਐਸਾ ਕਲਾਮ ਤਾਂ ਮੈਂ ਅੱਜ ਤੱਕ ਨਹੀਂ ਪੜ੍ਹਿਆ। ਅੰਗਰੇਜ਼ੀ ਅਦਬ ਤੇ ਦੁਨੀਆ ਦਾ ਬਿਹਤਰੀਨ ਅਦਬ ਹੈ ਵੇ। ਲੇਕਿਨ ਉਸ ਤੋਂ ਬਾਅਦ ਜਦੋਂ ਮੈਂ ਘਰ ਦੇ ਵਿੱਚ ਗੁਫ਼ਤਗੂ ਸੁਣ ਕੇ ਅਤੇ ਮੈਂ ਪੰਜਾਬੀ ਅਦਬ ਪੜ੍ਹਿਆ, ਅਤੇ ਜਦੋਂ ਮੈਂ ਆਪਣੀ ਐਪਿਕ ਪੋਇਮ ਪੜ੍ਹੀ ਹੀਰ ਵਾਰਿਸ ਸ਼ਾਹ, ਅਤੇ ਉੱਥੇ ਬਗਾਵਤ ਦੇ ਮੌਜ਼ੂ ਨੂੰ ਹੀ ਲੈ ਕੇ ਜਦੋਂ ਹੀਰ ਜਦੋਂ ਆਪਣੀ ਮਾਂ ਨੂੰ ਆਖਦੀ ਏ, ਮਾਂ ਨਾਲ ਜਦੋਂ ਬਗਾਵਤ ਕਰਦੀ ਏ, ਅਤੇ ਉਹ ਵੀ ਜ਼ਰਾ ਬੰਦ ਸੁਣ ਲਵੋ। ਫਿਰ ਹੀਰ ਕਹਿੰਦੀ ਏ, ਅੰਮਾ ਬਸ ਕਰ ਗਾਲੀਆਂ ਦੇ ਨਾਹੀਂ, ਗਾਲੀ ਦਿੱਤਿਆਂ ਵੱਡੜਾ ਪਾ ਪਾਵੇ, ਬੰਨੀ ਦੱਬ ਦੀ ਪਟਨੀ ਬਹੁਤ ਬੁਰੀ, ਧੀਆਂ ਮਾਰਿਆਂ ਵੱਡਾ ਸਰਾਪ ਆਵੇ, ਲੈ ਜਾਏ ਮੈਂ ਭਈਆ ਪਟਨੀ ਨੂੰ ਕੋ ਗੈਬ ਦਾ ਸੂਲ ਕੇ ਤਾਪ ਆਵੇ, ਵਾਰਿਸ ਸ਼ਾਹ ਨਾ ਮੁੜਾ ਨੇ ਜੀਟੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ। ਦੂਜਾ ਇੱਕ ਉਹ ਥਾਟ ਜਿਹੜਾ ਤਕਰੀਬਨ ਦੁਨੀਆ ਦੇ ਸਾਰੇ ਅਦਬ ਦੇ ਵਿੱਚ ਮੌਜੂਦ ਹੈ, ਜਿੰਨੇ ਵੀ ਮੌਜੂਦ ਨੇ ਲਿਟਰੇਚਰ ਉਹਦੇ ਵਿੱਚ ਮੌਜੂਦ ਹੈ, ਮੋਨਿਜ਼ਮ ਦਾ ਥਾਟ, ਮੋਨਿਜ਼ਮ ਵਾਹਦਤੁਲ ਵਜੂਦ ਦਾ। ਅਤੇ ਇਹ ਕੋਈ ਅਗੇਂਸਟ ਨਹੀਂ ਹੈ, ਕੁਰਾਨ ਮਜੀਦ ਦੇ ਵਿੱਚ ਵੀ ਜਿਹੜਾ ਉਹ ਆਇਤ ਹੈ ਕਿ ਵਨਹਨੁ ਅਕਰਬੁ ਇਲੈਹਿ ਮਿਨ ਹਬਲਿਲ ਵਰੀਦ, ਅਸੀਂ ਤੁਹਾਡੀ ਸ਼ਾਰਕ ਤੋਂ ਵੀ ਜ਼ਿਆਦਾ ਕਰੀਬ ਹਾਂ। ਅਤੇ ਇਹ ਥਾਟ ਜਦੋਂ ਅਲੈਗਜ਼ੈਂਡਰ ਪੋਪ ਪੇਸ਼ ਕਰਦਾ ਹੈ ਕਿ ਆਲ ਆਰ ਬਟ ਦ ਪਾਰਟਸ ਆਫ ਵਨ ਸਟੂਪੈਂਡਸ ਹੋਲ, ਨੇਚਰ ਇਜ਼ ਹੂਜ਼ ਬੋਡੀ ਐਂਡ ਗੋਡ ਇਜ਼ ਦ ਸੋਲ, ਅਤੇ ਉਦੋਂ ਤੁਸੀਂ ਬੜੀ ਵਾਹ ਵਾਹ ਕਰਦੇ ਹੋ ਕਿ ਬਈ ਅਲੈਗਜ਼ੈਂਡਰ ਪੋਪ ਨੇ ਆਖਿਆ। ਅਤੇ ਇਹੀ ਗੱਲ ਜਦੋਂ ਇਹ ਤੇ ਉਸ ਤੋਂ ਪਹਿਲਾਂ ਰੂਮੀ 13ਵੀਂ ਸਦੀ ਦੇ ਵਿੱਚ ਜਦੋਂ ਰੂਮੀ ਨੇ ਆਖਿਆ ਕਿ ਉਹ ਜਿਹੜੀ ਉਹਦੀ ਨਜ਼ਮ ਹੈ ਉਹਦੇ 'ਚੋਂ ਕਹਿੰਦੇ ਨੇ ਖੁਦ ਕੂਜ਼ਾ ਆਓ, ਖੁਦ ਕੂਜ਼ਾ ਕਰੋ, ਖੁਦ ਗਿਲੇ ਕੂਜ਼ਾ, ਖੁਦ ਰਿੰਦੇ ਸਬੂਕਸ਼, ਕਿ ਉਹ ਆਪ ਹੀ ਪਿਆਲਾ ਵੇ, ਆਪ ਹੀ ਪਿਆਲੇ ਨੂੰ ਬਣਾਉਣ ਵਾਲਾ ਹੈ, ਆਪ ਹੀ ਉਸ ਪਿਆਲੇ 'ਚ ਪੀਣ ਵਾਲਾ ਵੇ, ਖੁਦ ਰਿੰਦੇ ਸਬੂਕਸ਼,
खुद बरसरे कूजा खरीदार बरामद, आप ही बाजार जाके वो प्याले नूं खरीदण वाला है, बशक इस तरह मशहूर ते आप ही वो प्याले नूं तोड़ के निकल जाता है। ठीक है, बहुत खूबसूरत थॉट पढ़ के बंदा झूम जाता है। पर उसे साल उसे सदी च 13वीं सदी च बाबा फरीद ने भी यही गल्लां आखियां हैं। उन्हें आख्या सी फरीदा खालक खल्क में खल्क वसे रब मां, मंदा किस नूं आखिए जान तिस बिन कोई ना। बाबा फरीद ने भी यही गल्लां कहियां हैं, उन्होंने तुसीं नहीं करदे। होर के बेशुमार अशार ने उस दौर च। ਇਹ ਮਤਲਬ ਉਹ ਇਹ ਜਿਹੜਾ ਮੋਨਿਜ਼ਮ ਦਾ ਥਾਟ ਹੈ, ਇਹਦੀ ਸਾਇੰਟੀਫਿਕ ਇੰਟਰਪ੍ਰੀਟੇਸ਼ਨ ਵੀ ਮੌਜੂਦ ਹੈ, ਜਿਹਨੂੰ ਅਸੀਂ ਯਾਨੀ ਯੂਨੀਵਰਸਲ ਲਾਜ਼ ਦੇ ਵਿੱਚ ਕਹਿੰਦੇ ਆ ਕਿ ਲਾ ਆਫ ਪਰਪੀਚੁਅਲ ਟਰਾਂਸਮਿਟੇਸ਼ਨ ਆਫ એનર્ਜੀ, that energy can neither be created nor be formed but changes from one form to another। ਜਿਵੇਂ ਉੱਤੇ ਇਸ ਵੇਲੇ ਔਨ ਦਾ ਰੂਫਟਾਪ ਸੂਰਜ ਦੀ ਰੋਸ਼ਨੀ ਪੈ ਰਹੀ ਹੈ ਸੋਲਰ ਪੈਨਲਸ ਤੇ ਉਹ ਬਣਾ ਰਹੀ ਹੈ ਬਿਜਲੀ। ਇੱਥੇ ਬਿਜਲੀ ਉਹ ਰੋਸ਼ਨੀ ਤੋਂ बिजली बन रही है, इलेक्ट्रिक सोलर एनर्जी, और लाइट एनर्जी इज बीइंग चेंज्ड इनटू व्हाट यू कॉल इलेक्ट्रिकल एनर्जी, एंड हियर इलेक्ट्रिकल एनर्जी इज अगेन ट्रांसफर्ड इनटू व्हाट यू कॉल लाइट एनर्जी। ते एनर्जी एक शक्ल तो दूसरी शक्ल च तकसीम होती है इको ही शय वे। ते मैं सिर्फ मैं गल करना चाहना वा, फिर पीसफुल कोएग्जिस्टेंस की गल होती है 20वीं सदी, मतलब है हुण आके ਪਲੂਰਲਿਜ਼ਮ ਦੀ ਗੱਲ ਹੁੰਦੀ ਹੈ ਅਮਰੀਕਾ ਦੇ ਵਿੱਚ, ਉੱਥੇ ਔਰਤਾਂ ਦੇ ਹਕੂਕ ਦੇ ਬਾਰੇ ਗੱਲ ਹੁੰਦੀ ਹੈ, ਜ਼ਾਤ ਪਾਤ ਦੇ ਨਿਜ਼ਾਮ ਨੂੰ ਖਤਮ ਕਰਨ ਦੀ ਗੱਲ ਹੁੰਦੀ ਹੈ। ਤੇ ਇਹੀ ਗੱਲਾਂ ਬੁੱਲੇ ਸ਼ਾਹ ਨੇ 16ਵੀਂ ਸਦੀ ਚ ਆਖੀਆਂ ਹਨ। ਇਹੀ ਗੱਲਾਂ ਬੁੱਲੇ ਸ਼ਾਹ ਨੇ 16ਵੀਂ ਸਦੀ ਚ ਆਖੀਆਂ ਹਨ, ਜਦੋਂ ਗਏ ਬੁੱਲੇ ਨੂੰ ਸਮਝਾਵਣ ਆਈਆਂ ਭੈਣਾਂ ਤੇ ਭਰਜਾਈਆਂ। ਉਹਨਾਂ ਜਿਹੜਾ ਹੈ ਉਹ ਕਿਹਾ ਜੀ ਕਿ ਸੈਯਦ ਬਾਦਸ਼ਾਹ, ਮੈਂ ਆਪਣੀ ਉਹਨਾਂ ਨੇ ਆਪਣੇ ਉਹਨੂੰ ਨਫੀ ਕੀਤੀ ਆਪਣੀ ਜ਼ਾਤ ਦੀ। फिर उन्होंने हर तरह उन्होंने कहा जी देखो ना प्लूरलिज्म का थॉट है वे कि पीसफुल को एग्जिस्टेंस, हाँ जिन्नियां मतलब कि मुख्तलिफ मज़ाहब के लोग, मुख्तलिफ पोलिटिकल आइडियोलॉजीज रखने वाले लोग जो है दे वुड लिव इन हार्मनी इन अ पर्टिकुलर सोसाइटी, इन वन सोसाइटी। तो बुल्ले शाह नूं तुसीं सुनो कहंदे ने जी कि ना मैं मोमिन विच मसीत हाँ, ना मैं विच कुफर दी रीत हाँ, ना मैं पाकां विच पलीत हाँ, ना मैं मूसा ना फिरौन, हाँ ना में शादी ना गम नाकी, ना मैं विच पलीती पाकी, ना मैं आबी ना मैं आतश ना मैं पौन। कि हीर वारिस शाह तुसीं जदों पढ़दे हो, हीर वारिस शाह दा मैं एक बंद इत्थे पढ़ना मैं तुहाडे सामने, ਉਹਦੇ देखो तुहाडी पूरी सकाफत ਜਿਹੜੀ ਹੈ ਉਹਦੇ ਵਿੱਚ ਮੌਜੂਦ ਹੋਏਗੀ। ਬੰਦ ਮੈਂ ਸ਼ੁਰੂ ਕਰਨਾ ਵਾ ਕਿ ਚਿੜੀ ਚੂਕ ਦੀ ਨਾਲ ਜਾਂ ਟੁਰੇ ਪਾਂਦੀ ਸਵੇਰ ਦਾ ਮੰਜ਼ਰ ਹੈ, ਪੰਜਾਬ ਦਾ ਸਵੇਰ ਦਾ ਮੰਜ਼ਰ ਹੈ। ਚਿੜੀ ਚੂਕ ਦੀ ਨਾਲ ਜਾਂ ਟੁਰੇ ਪਾਂਦੀ ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨੇ, ਲੱਸੀ ਬਣਨ ਦਾ ਦੌਰ ਹੋਈ ਸੁਬਹ ਸਾਦਕ ਜਦੋਂ ਆਨ ਰੋਸ਼ਨ ਤਦੋਂ ਲਾਲੀਆਂ ਆਉਣ ਚ ਚਲਾਣੀਆਂ ਨੇ, ਕਾਰੋਬਾਰ ਦੇ ਵਿੱਚ ਜਹਾਨ ਹੋਇਆ ਚਰਖੇ ਡਾਂਦੀਆਂ ਉੱਠ ਸੁਆਣੀਆਂ ਨੇ। ਹਾਂ ਇੱਕ ਉੱਠ ਕੇ ਇੱਕ ਨਾ ਉੱਠ ਕੇ ਰੜਕਾ ਪਾ ਦਿੱਤਾ, ਇੱਕ ਧੋਂਦੀਆਂ ਫਿਰਨ ਮਧਾਣੀਆਂ ਨੇ। ਹਾਂ ਇੱਕ ਉੱਠ ਕੇ ਹਲੀ ਤਿਆਰ ਹੋਏ, ਇੱਕ ਢੂੰਡਦੇ ਫਿਰਨ ਪ੍ਰਾਣੀਆਂ ਨੇ। ਪਾਣੀ ਲਾਣ ਨੂੰ ਕਾਮਿਆ ਖੂਹ ਜੱਤੇ, ਬੈਠੇ ਗਾਦੀ ਤੇ ਲੈਣ ਝੁਲਾਣੀਆਂ ਨੇ। ਤੇ ਸ਼ੁਰੂ ਹਾਫਜ਼ਾਂ ਦੌਰ ਕੁਰਾਨ ਕੀਤੇ, ਸ਼ੁਰੂ ਹਾਫਜ਼ਾਂ ਦੌਰ ਕੁਰਾਨ ਕੀਤੇ, ਜਿਨ੍ਹਾਂ ਮੰਜ਼ਲਾਂ ਸੱਤ ਮੁਕਾਣੀਆਂ ਨੇ। ਤੇ ਮੁਲਕ ਇਸ਼ਕ ਦੇ ਹੋਏ ਰਵਾਂ ਸਾਲਕ, ਜਿਨ੍ਹਾਂ ਕਰਨੀਆਂ ਹਫਤੇ ਤੇ ਰਾਨੀਆਂ ਨੇ। ਤੇ ਤੁਸੀਂ ਦੇਖੋ ਇਹਦੇ ਚ ਪੂਰਾ ਇੱਕ ਮੰਜ਼ਰ ਕਿ ਸਵੇਰੇ ਉੱਠ ਕੇ ਕੁਰਾਨ ਪੜ੍ਹਨਾ ਹੈ। ਇਹਦੇ ਅੱਧੇ ਲੋਕੀ ਬੈਠੇ ਹੋਣਗੇ ਜਿਨ੍ਹਾਂ ਸਵੇਰੇ ਨਾਸ਼ਤੇ ਨਹੀਂ ਕਰਕੇ ਆਏ, ਹਾਂ ਕਿਉਂਕਿ ਬਣਾਉਂਦੇ ਨਹੀਂ ਘਰ। ਹਾਂ ਤੇ ਦੇਖੋ ਸਵੇਰੇ ਉੱਠ ਕੇ ਨਮਾਜ਼ ਪੜ੍ਹਨਾ, ਨਾਸ਼ਤਾ ਕਰਨਾ, ਕੁਰਾਨ ਪੜ੍ਹਨਾ, ਉਹ ਸਾਡੀ ਇਹ ਤੁਸੀਂ ਜਦੋਂ ਆਪਣਾ ਅਦਬ ਪੜੋਗੇ ਤੇ ਉਹਦੇ ਜੋ ਸਾਰੀਆਂ ਸ਼ੈਵਾਂ ਨੇ ਉਹਨੂੰ ਮਤਲਬ ਇਹ ਬੜੀ ਜ਼ਰੂਰੀ ਨੇ ਚੀਜ਼ਾਂ ਜਿਨ੍ਹਾਂ ਵੱਲ ਮੈਂ ਤਵੱਜੋ ਦਿਵਾਉਣਾ ਚਾਹੁੰਦਾ ਸਭ ਬੱਚਿਆਂ ਦੀ। ਤੇ ਸਿਰਫ ਉਹ ਹੀ ਨਹੀਂ, ਤੁਸੀਂ ਅੱਜ ਵੀ ਦੇਖ ਲਓ ਕਿ ਜਿਹੜੇ ਮਾਡਰਨ ਦੌਰ ਦੇ ਨੇ, ਮਿਸਾਲ ਦੇ ਤੌਰ ਤੇ ਦੌਰੇ ਜਦੀਦ ਦੇ ਵਿੱਚ ਇਨਸਾਨ ਨੂੰ ਜਿਹੜੇ ਮਸਾਇਲ ਦਾ ਸਾਹਮਣਾ ਹੋਵੇ, ਜਿਹੜਾ ਉਹ ਕਨਫਿਊਜ਼ ਹੋਇਆ ਫਿਰਦਾ ਵੇ। ਤੇ ਹੁਣ ਵੀ ਇਹ ਨਹੀਂ ਕਿ ਉਹ ਸਿਰਫ ਪੁਰਾਣੇ ਜਿਹੜੇ ਪੰਜ ਸੂਫੀਆ ਨੇ ਉਹੀ ਬੜਾ ਆਲਾ ਜਿਹੜਾ ਉਹ ਮਵਾਦ ਦੇ ਗਏ ਨੇ, ਹੁਣ ਵੀ ਇਸ ਤਰ੍ਹਾਂ ਦੀ ਸ਼ਾਇਰੀ ਹੋ ਰਹੀ ਹੈ। ਮਿਸਾਲ ਦੇ ਤੌਰ ਤੇ ਮਾਡਰਨਿਜ਼ਮ ਦੇ ਥਾਟ ਨੂੰ ਲੈ ਕੇ ਜਿਵੇਂ ਟੀ.ਐਸ. ਇਲੀਅਟ ਆਖਦੇ ਨੇ ਆਪਣੀ ਨਜ਼ਮ ਜਿਹੜੀ ਹੈ ਦ ਲਵ ਸੌਂਗ ਆਫ ਜੀ. ਐਲਫਰਡ ਪ੍ਰੂਫਰੌਕ ਦੇ ਵਿੱਚ, ਉਹ ਕਹਿੰਦੇ ਨੇ ਕਿ there will be time to prepare the face to meet the faces that you meet।
ਸ਼ਕਲ ਬਦਲਣੀ ਕਿ ਆਪਣਾ ਚਿਹਰਾ ਪਹਿਨਣਾ ਲੋਕਾਂ ਨੂੰ ਮਿਲਣ ਵਾਸਤੇ। ਤੇ ਰਊਫ ਸ਼ੇਖ ਸਾਹਿਬ ਆਖਦੇ ਨੇ ਵੱਖਰੇ ਵੱਖਰੇ ਰੂਪ ਨੇ ਮੇਰੇ ਵੱਖਰੇ ਵੱਖਰੇ ਲੋਕਾਂ ਲਈ, ਵੱਖਰੇ ਵੱਖਰੇ ਰੂਪ ਨੇ ਮੇਰੇ ਵੱਖਰੇ ਵੱਖਰੇ ਲੋਕਾਂ ਲਈ, ਇੱਕ ਸੂਰਤ ਦੇ ਓਲੇ ਦੇ ਵਿੱਚ ਕਈ ਸ਼ਕਲਾਂ ਦਾ ਧੋਖਾ ਵਾ। ਤੇ ਤੁਸੀਂ ਦੇਖੋ ਕਿ ਅੱਜ ਵੀ ਐਸਾ, ਫਿਰ ਤੁਸੀਂ ਜਾਣਦੇ ਹੋ ਮੈਂ ਪਹਿਲਾਂ ਵੀ ਜਿਹੜੀ ਕੁਝ ਸੈਮੀਨਾਰ ਹੋਏ ਨੇ ਉਹਨਾਂ 'ਚ ਮੈਂ ਇਕਬਾਲ ਪੜ੍ਹਿਆ ਤੇ ਮੈਂ ਉਹਨਾਂ ਦਾ ਬੜਾ ਗਰਵੀਦਾ ਵਾਂ, ਲੇਕਿਨ ਇਕਬਾਲ ਦੇ ਨਾਲ ਵੀ ਤੁਸੀਂ ਕੰਪੈਰੀਜ਼ਨ ਕਰ ਲਵੋ। ਮਿਸਾਲ ਦੇ ਤੌਰ ਤੇ ਇਕਬਾਲ ਜਿਹੜੇ ਸਾਡੇ ਕੌਮੀ ਸ਼ਾਇਰ ਨੇ, ਸਾਡੇ ਵਾਸਤੇ ਇੰਤਹਾਈ ਮੁਅੱਜ਼ਜ਼ ਨੇ, ਉਹ ਤੁਸੀਂ ਦੇਖੋ ਕਿ ਉਹ ਜਿਹੜੀ ਸ਼ਿਕਵੇ ਦੀ ਗੱਲ ਕਰ ਲੈਂਦੇ ਆ, ਇੱਕ ਇਸ ਥਾਟ ਨੂੰ ਲੈ ਲਵੋ ਕਿ ਉਹ ਕਹਿੰਦੇ ਨੇ ਜੀ ਕਿ ਇਹ ਮੈਂ ਕੁਝ ਆਪਣੇ ਜਿਹੜੇ ਨੇ ਵਿਚਾਰ ਤੁਹਾਡੇ ਨਾਲ ਮੈਂ ਸ਼ੇਅਰ ਕੀਤੇ ਨੇ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਕਿ ਸਾਨੂੰ ਆਪਣਾ ਜਿਹੜਾ ਅਦਬ ਹੈ ਉਹਨੂੰ ਵੀ ਦੇਖਣਾ ਚਾਹੀਦਾ ਹੈ, ਜਿਹੜਾ ਉਹਦੇ 'ਚ ਲੋਕ ਵਿਜ਼ਡਮ ਹੁੰਦਾ ਹੈ। ਜ਼ੁਬਾਨ ਦੇ ਵਿੱਚ ਜਿਹੜਾ ਅਦਬ ਹੈ ਉਹਦੇ ਤੁਹਾਡੇ ਸਾਰੇ ਵੈਲਿਊਜ਼, ਤੁਹਾਡੇ ਮੈਨਰਿਜ਼ਮ, ਤੁਹਾਡੇ ਐਟੀਕੇਟਸ, ਹਰ ਸ਼ੈ ਉਹਦੇ 'ਚ ਮੌਜੂਦ ਹੁੰਦੀ ਹੈ। ਤੁਹਾਡੀ ਮਾਸ਼ਰਤੀ ਇਕਦਾਰ, ਰਿਚੁਅਲਸ, ਹਰ ਸ਼ੈ ਉਹਦੇ 'ਚ ਮੌਜੂਦ ਹੁੰਦੀ ਹੈ। ਤੇ ਉਹਨੂੰ ਵੀ ਪੜ੍ਹਨਾ ਸਿੱਖੋ, ਉਹਨੂੰ ਵੀ ਬਚਾਓ, ਮੁੱਕਦਾ ਪਿਆ ਜੇ। ਤੇ ਮੈਂ ਇਹ ਆਖਰੀ ਗੱਲ ਕਰਾਂਗਾ, ਮੈਂ ਇੰਤਹਾਈ ਮਸ਼ਕੂਰ ਹਾਂ ਆਪਣੇ तमाम ਸੀਨੀਅਰ ਪ੍ਰੋਫੈਸਰ ਹਜ਼ਰਾਤ ਦੀ, ਡਾਕਟਰ ਸਾਹਿਬ ਦਾ, ਕਿ ਮੈਨੂੰ ਇਹਨਾਂ ਨੂੰ ਮੌਕਾ ਦਿੱਤਾ ਅੱਜ ਇੱਥੇ ਬੋਲਣ ਵਾਸਤੇ। ਜੀ ਬਹੁਤ ਬਹੁਤ ਸ਼ੁਕਰੀਆ। ਸ਼ੁਰੂ ਖੁਦਾ ਦੇ ਨਾਮੋਂ, ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ, ਅੰਤ ਹਿਸਾਬ ਨਾ ਕੋਈ। ਇੱਕ ਸ਼ੇਰ ਮੈਂ ਨਬੀ ਮੁਕਰਮ ਦੀ ਸ਼ਾਨ ਅਕਦਸ ਦੇ ਵਿੱਚ ਵੀ ਪੜ੍ਹਨਾ ਚਾਹਾਂਗਾ ਤੇ ਉਸ ਤੋਂ ਬਾਅਦ ਗੱਲਬਾਤ ਸ਼ੁਰੂ ਕਰਨੇ ਆ। ਗੁਜਰਾਤ ਦੇ ਇੱਕ ਸਾਡੇ ਜੀ ਬੜੇ ਹੀ ਵੱਡੇ ਸ਼ਾਇਰ ਹੋਏ ਨੇ, ਪੀਰ ਫਜ਼ਲ ਗੁਜਰਾਤੀ। ਨਬੀ ਪਾਕ ਸੱਚੇ ਸਾਹਿਬ ਦੇ ਹਜ਼ੂਰ ਲਿਖ ਰਹੇ ਨੇ ਕਿ ਭਲਿਓ ਭਲੀ ਵਿੱਚ ਜਗਦੇ ਹੈਣ ਸੋਹਣੇ, ਪਰ ਸੋਹਣੇ ਨਹੀਂ ਕੋਈ ਮੇਰੀ ਜੁਨਾਬ ਵਰਗੇ। ਉਹ ਜਿਹਦੇ ਪਸੀਨਿਆਂ ਵਿੱਚ ਹੁੱਲੇ ਰੱਖੇ ਗਏ ਨੇ ਇਤਰ ਗੁਲਾਬ ਵਰਗੇ, ਤੇ ਬਾਲੂ ਰੇਤ ਤਤੀ ਤਪੇ ਹੇਠ ਕੰਡਾਂ, ਤੇ ਗਰਮ ਗਰਮ ਪੱਥਰ ਉੱਤੇ ਛਾਤੀਆਂ ਦੇ। ਤੇਰੇ ਇਸ਼ਕ ਵਿੱਚ ਆਸ਼ਕਾਂ ਸਾਦਕਾਂ ਨੇ ਜੁੱਸੇ ਸਾੜ ਲਏ ਨੇ ਕੀਮ ਖਾਬ ਵਰਗੇ। ਤੇ ਅਜੇ ਹੈਨ ਕੁਝ ਹਿਜਰ ਦੇ ਸਾਲ ਬਾਕੀ, ਅਜੇ ਦੂਰ ਨੇ ਮੰਜ਼ਿਲਾਂ ਵਸਲ ਦੀਆਂ। ਹਜੇ ਫਜ਼ਲ ਤੇਰੇ ਕੱਚੇ ਅਥਰੂ ਨੇ, ਅਜੇ ਹੋਏ ਨਹੀਂ ਸੁਰਖ ਉਨਾਬ ਵਰਗੇ। ਐਕਸੀਲੈਂਸੀ HOD ਸਾਹਿਬ ਤੇ ਡਾਕਟਰ ਸਾਹਿਬ, ਡੀਨ ਸਾਹਿਬ, ਡਾਕਟਰ ਆਸਿਰ ਅਜਮਲ ਸਾਹਿਬ ਤੇ ਜਨਾਬੇ ਹਸਾਨ ਬਾਸਤ ਸਾਹਿਬ ਦੀ ਐਡੀ ਰਿਚ ਗੁਫ਼ਤਗੂ ਤੋਂ ਬਾਅਦ ਕੁਝ ਸਿਚੁਏਸ਼ਨ ਇਸ ਤਰ੍ਹਾਂ ਦੀ ਬਣ ਗਈ ਹੈ ਭਈ ਕਿੱਥੇ ਸ਼ਾਨ ਤੇਰੀ, ਕਿੱਥੇ ਮੈਂ ਕਮਲੀ। बहरहाल मैं के बेवुकत व बेमाया हूँ, तेरी महफिल में चला आया हूँ। तो हाजिर हैं मेरे जेबो गिरेबां की धज्जियाँ। अब और क्या तुझे मेरे महबूब चाहिए। तो सर वास्ते मैं पहले कहूँगा, मैं अपने सारे बेटियां ते बेटियां नूं दसना चाहना कि लैक्चर सारी देंदे हुंदे ने, मेरियां ते गल्लां बातां ने, लैक्चर कोई नहीं जी। मैं कुछ गल्लां करन आया अपने बच्चों नाल, और बड़ा वड्डा मेरे लिए एजाज़ है कि मैनूं यह प्लेटफार्म डॉक्टर साहब ने फराहम किया और मेरी इज्जत अफजाई हुई है। हीर वास्ते क्या सी, हीर दी सरापा नगारी करदियां होयां सैयद पीर वारिस शाह साहब ने लिखिया सी कि ओदे होंठ निबात ते शक्कर पारे, गल्लां विच स्वाद मुखाणियां दा। ते मैं डॉक्टर साहब वास्ते कहांगा, साडे पहले डॉक्टर साहब जिहड़े सन उन्होंने भी बड़ी खूब नज़म पेश की। बहुत मैं हैरान हो गया, बहुत ज़्यादा अच्छी नज़म उन्होंने भी माशाअल्लाह लिखी सी। तो दोवां डॉक्टर साहबान दे वास्ते मैं अर्ज़ करांगा कि मिसरी मूल स्वाद ना देंदी ते असी खंडां भी खा डिठियां।
ਤੇ ਸ਼ਹਿਦ ਕੋਲੋਂ ਵੀ ਵੱਧ ਮੁਹੰਮਦ ਗੱਲਾਂ ਸੱਜਣ ਦੀਆਂ ਮਿੱਠੀਆਂ। ਪੰਜਾਬੀ ਅਦਬ ਕੀ ਹੈ ਜੀ? ਅਦਬ ਦੀ ਤਾਰੀਫ ਕੀ ਹੈ? ਅਦਬ ਦੀਆਂ ਵੰਡਾਂ ਕੀ ਨੇ? ਅਦਬ ਬਰਾਏ ਅਦਬ ਕੀ ਹੈ? ਅਦਬ ਬਰਾਏ ਜ਼ਿੰਦਗੀ ਕੀ ਹੈ? ਲੋਕ ਅਦਬ ਕਿਹਨੂੰ ਆਖੀਦਾ? ਰਿਜ਼ਮੀਆ ਕੀ ਹੈ? ਮਜ਼ਾਈਆ ਸ਼ਾਇਰੀ, ਜਿੰਨੇ ਵੀ ਇਹਦੀਆਂ ਇਸਨਾਫ ਸੁਖਨ ਨੇ, ਉਹ ਇਲਮੇ ਅਰੂਜ਼ ਦੇ ਤੁਸੀਂ ਸਾਰੇ ਜਾਣੂ ਹੋ। ਰੋਜ਼ ਤੁਹਾਨੂੰ ਲੈਕਚਰਸ ਇਹੋ ਹੀ ਦਿੱਤੇ ਜਾਂਦੇ ਨੇ, ਅਸਾਤਿਜ਼ਾ ਕਿਰਾਮ ਤੁਹਾਨੂੰ ਇਹੋ ਹੀ ਪੜ੍ਹਾਉਂਦੇ ਨੇ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੈਂ ਕਰਨੀਆਂ ਚਾਹੁੰਦਾ ਸਾਂ ਉਹ ਹਸਾਨ ਸਾਹਿਬ ਨੇ ਕਰ ਦਿੱਤੀਆਂ, ਅੱਲਾਹ ਪਾਕ ਉਹਨਾਂ ਨੂੰ ਜਜ਼ਾ ਦੇ। ਗੁਜ਼ਾਰਿਸ਼ ਇਹ ਹੈ ਕਿ ਬਹੁਤ ਵੱਡਾ ਅਲਮੀਆ ਹੈ ਕਿ ਐਡਾ ਰਿਚ ਲਿਟਰੇਚਰ ਹੈ ਸਾਡਾ, ਐਡੀ ਵੱਡੀ ਜ਼ੁਬਾਨ ਹੈ ਪੰਜਾਬੀ, ਲੇਕਿਨ ਅਸੀਂ ਇਹਨੂੰ ਕਿਉਂ ਕਮਤਰ ਸਮਝਦੇ ਹਾਂ? ਹੁਣ ਇਹ ਗੱਲਾਂ ਕੀਤੀਆਂ ਵਹਦਤੁਲ ਵਜੂਦ ਦੀਆਂ ਸਰ ਜੀ ਨੇ। ਦੇਖੋ, ਪੋਇਟਰੀ ਦੀ ਸਭ ਤੋਂ ਵੱਡੀ ਸ਼ਾਨ ਹੁੰਦੀ ਹੈ ਕਿ ਉਹ ਸ਼ਾਇਰ ਜਿਹੜਾ ਹੈ ਉਹ ਆਪਣੀ ਗੱਲ ਨੂੰ ਕਿੰਨਾ ਸਿੰਪਲੀਫਾਈ ਕਰਕੇ ਕਹਿ ਰਿਹਾ। ਸਲਾਸਤ ਜਾਂ ਸਲੀਸ ਜਿਹੜਾ ਹੋਣਾ ਨਾ ਪੋਇਟਰੀ ਦਾ, ਤੁਸੀਂ ਸੁਣਿਆ ਹੋਣਾ ਕਿ ਨਾਜ਼ ਕੀ ਉਸਕੇ लब की क्या कहिए, पंखड़ी एक गुलाब की सी है, मीर उन नीम बाज आंखों में सारी मस्ती शराब की सी। ਹੁਣ ਇਹ ਗੱਲ ਜਿਹੜੀ ਅਸੀਂ ਸੁਣੀ ਹੈ, ਸ਼ਾਇਦ ਮੁਬੈਨਾ ਤੌਰ ਤੇ ਹੋਰ ਠੀਕ ਹੈ ਕਿ ਗਲਤ ਹੈ, ਲੇਕਿਨ ਕਿਹਾ ਜਾਂਦਾ ਹੈ ਕਿ ਗਾਲਿਬ ਨੇ ਕਿਹਾ ਸੀ ਕਿ ਮੇਰਾ ਸਾਰਾ ਦੀਵਾਨ ਲੈ ਲੈ ਮੀਰ ਨੂੰ, ਤੇ ਉਹ ਕਿਹਾ ਸੀ ਕਿ 2 ਸ਼ੇਰ ਮੈਨੂੰ ਦੇ ਦੇ। ਯਾਨੀ ਸਲਾਸਤ ਦੇਖੋ। ਤੇ ਸਲਾਸਤ ਮੈਂ ਤੁਹਾਨੂੰ ਹਜ਼ੂਰ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਦੀ ਸੁਣਾਣਾ ਕਿ ਫਲਸਫਾ ਵਹਦਤੁਲ ਵਜੂਦ ਨੂੰ ਕਿਸ ਤਰ੍ਹਾਂ ਕਿੱਡੇ ਸਾਦਾ ਔਰ ਕਿੱਡੇ ਜਾਮੇ ਅੰਦਾਜ਼ ਵਿੱਚ ਬੁੱਲੇ ਸ਼ਾਹ ਬਿਆਨ ਕਰ ਰਹੇ ਨੇ। ਫਰਮਾਉਂਦੇ ਨੇ ਕਿ ਰੱਬ ਤੇ ਬੰਦੇ ਦੀ ਜ਼ਾਤ ਇੱਕੋ, ਜਿਵੇਂ ਕੱਪੜੇ ਦੀ ਜ਼ਾਤ ਹੈ ਰੂਹ ਤੇ ਬੰਦੇ ਵਿੱਚ ਹੈ ਰੱਬ ਵਸਦਾ, ਜਿਵੇਂ ਕੱਪੜੇ 'ਚ ਵਸਦਾ ਰੂਹ। ਤੇ ਆਪੇ ਹੀ ਬੋਲੇ ਆਪ ਬੁਲਾਵੇ, ਆਪੇ ਹੀ ਕਰਦਾ ਹੂੰ। ਤੇ ਬੁੱਲੇ ਸ਼ਾਹ ਜਦੋਂ ਮੁਰਸ਼ਿਦ ਮਿਲਦਾ ਉਦੋਂ ਮੈਂ ਰਹਿੰਦੀ ਨਾ ਤੂੰ। ਇਹਨੂੰ ਹੀ ਬਾਅਦ ਵਿੱਚ ਹਜ਼ਰਤ ਅਲਾਮਾ ਇਕਬਾਲ ਫਰਮਾ ਦਿੰਦੇ ਨੇ ਕਿ ਮਿਟਾ ਦਿਆ ਮੇਰੇ ਸਾਕੀ ਨੇ ਆਲਮੇ ਮਨੋ ਤੂੰ, ਪਿਲਾ ਕੇ ਮੁਝਕੋ ਮੈਂ ਲਾ ਇਲਾਹਾ ਇਲਾਹੂ। ਕੋਈ ਗੱਲ ਵੀ ਦੁਨੀਆ ਦੇ ਵਿੱਚ ਮੇਰਾ ਖਿਆਲ ਹੈ ਮੇਰੀ ਕੰਮ ਅਕਲੀ ਦੇ ਮੁਤਾਬਕ ਹੁਣ ਨਵੀਂ ਨਹੀਂ ਰਹੀ ਹੋਈ। ਗੱਲਾਂ ਸਾਰੀਆਂ ਹੀ ਦਾਨਸ਼ਵਰਾਂ ਕਰ ਛੱਡੀਆਂ ਹੋਈਆਂ ਨੇ, ਸਿਰਫ ਅਮਲ ਪੈਰਾ ਉਹਨਾਂ ਦੇ ਉੱਤੇ ਹੋਣਾ ਹਾਲੀ ਵੀ ਬਾਕੀ ਹੈ। ਉਹ ਅਸੀਂ ਅੱਜ ਤੱਕ ਨਹੀਂ ਹੋ ਸਕੇ। ਪੰਜਾਬੀ ਜ਼ੁਬਾਨ ਏਡੀ ਵੱਡੀ ਜ਼ੁਬਾਨ ਹੈ। ਸਭ ਤੋਂ ਪਹਿਲੇ ਤਾਂ ਮੈਂ ਗੁਜ਼ਾਰਿਸ਼ ਇਹ ਕਰਨੀ ਚਾਹਾਂਗਾ ਕਿ ਹਰ ਬੱਚੇ ਦੇ ਵਿੱਚ ਇਹ ਸਕਿੱਲ ਹੁੰਦੀ ਹੈ। ਜਿਵੇਂ ਹੁਣੇ ਹੀ ਮੇਰੇ ਮੋਹਤਰਮ ਡਾਕਟਰ ਸਾਹਿਬ ਫਰਮਾ ਰਹੇ ਸਨ, ਉਹਨਾਂ ਨੇ ਫਰਮਾਇਆ ਕਿ ਮੈਂ ਪਸ਼ਤੋ ਵੀ ਜਾਣਦਾ ਸਾਂ ਬਚਪਨ ਵਿੱਚ, ਵਾਲਾ ਸਾਹਿਬ ਉਰਦੂ ਬੋਲਦੇ ਸਨ, ਫਿਰ ਇੰਗਲਿਸ਼ ਵੀ, ਅਰਬੀ ਵੀ, ਫਾਰਸੀ ਵੀ ਆਪਸ਼ਨਲ ਸਬਜੈਕਟ ਦੇ ਤੌਰ ਤੇ। ਹਰ ਬੱਚੇ ਦੇ ਵਿੱਚ ਅੱਲਾਹ ਪਾਕ ਨੇ ਕੁਦਰਤੀ ਤੌਰ ਦੇ ਉੱਤੇ ਇਹ ਸਕਿੱਲ ਰੱਖੀ ਹੁੰਦੀ ਹੈ ਕਿ ਉਹ 5 ਜ਼ੁਬਾਨਾਂ ਬਾ ਆਸਾਨੀ ਸਿੱਖ ਵੀ ਸਕਦਾ ਹੈ, ਬੋਲ ਵੀ ਸਕਦਾ ਹੈ। ਕੋਈ ਐਸਾ ਮਸਲਾ ਨਹੀਂ। ਅਸੀਂ ਉਰਦੂ ਜ਼ੁਬਾਨ ਨੂੰ ਕਮਤਰ ਨਹੀਂ ਕਹਿੰਦੇ, ਸਾਡੀ ਕੌਮੀ ਜ਼ੁਬਾਨ ਹੈ। ਅਸੀਂ ਇੰਗਲਿਸ਼ ਦੇ ਬਿਲਕੁਲ ਖਿਲਾਫ ਨਹੀਂ, ਆਲਮੀ ਰਾਬਤੇ ਦੀ ਜ਼ੁਬਾਨ ਹੈ, ਇੰਗਲਿਸ਼ ਪੜ੍ਹਨੀ ਚਾਹੀਦੀ ਹੈ। ਲੇਕਿਨ ਜਿਹੜਾ ਪੰਜਾਬੀ ਨੂੰ ਅਸੀਂ ਵਿਸਾਰਨ ਡਏ ਆ ਨਾ, ਉਹ ਅਸੀਂ ਆਪਣੇ ਧਰਤੀ ਦੀਆਂ ਰਵਾਇਤ ਤੋਂ, ਅਸੀਂ ਆਪਣੇ ਇਖਲਾਕੀਆਤ ਤੋਂ ਦੂਰ ਹੁੰਦੇ ਜਾ ਰਹੇ ਹਾਂ। ਇੱਕ ਛੋਟੀ ਜੀ ਗੱਲ ਮੈਂ ਤੁਹਾਨੂੰ ਦੱਸਣਾ ਆਪਣੀਆਂ ਬੇਟੀਆਂ ਨੂੰ ਬਿਲਖਸੂਸ, ਕਿ ਪੰਜਾਬੀ ਦੇ ਇੱਕ ਸਿਨਫ ਹੈ ਲੋਕ ਗੀਤ। ਇਹਨਾਂ ਦੇ ਬਾਰੇ 'ਚ ਜਿੰਨੀ ਕੁ ਮੈਂ ਪੜ੍ਹਿਆ, ਰਿਸਰਚ ਹੋਈ ਹੈ, ਉਹ ਇਹ ਹੀ ਹੈ ਕਿ ਇਹਨਾਂ ਦਾ ਕੋਈ ਸ਼ਾਇਰ ਨਹੀਂ ਹੁੰਦਾ। ਇਹ ਖੁਦ ਜਿਹੜੇ ਨੇ ਸਾਡੀ ਧਰਤੀ ਦੇ ਵਿੱਚੋਂ ਪੁੰਗਰੇ ਨੇ, ਔਰ ਜ਼ਿਆਦਾਤਰ ਇਹ ਧੀਆਂ ਨੇ ਲਿਖੇ ਨੇ, ਮਾਵਾਂ ਨੇ ਲਿਖੇ ਨੇ। ਦੇਖੋ ਨਾ, ਇੱਕ ਬੱਚੀ ਹੈ, ਉਹਦੀ ਸ਼ਾਦੀ ਹੋ ਜਾਂਦੀ ਹੈ, ਅੱਲਾਹ ਪਾਕ ਉਹਨੂੰ ਪੁੱਤਰ ਦੇ ਦਿੰਦਾ, ਉਹ ਕਿਸੇ ਸ਼ਾਇਰ ਕੋਲੋਂ ਲੋਰੀ ਲਹਾਨ ਨਹੀਂ ਜਾਂਦੀ,
ਉਹ ਖੁਦ ਆਪਣੇ ਬੱਚੇ ਨੂੰ ਗੋਦੀ 'ਚ ਖਿਡਾਉਂਦੀ ਹੈ ਤੇ ਉਹ ਲੋਰੀ ਬਣਾ ਲੈਂਦੀ ਹੈ ਆਪੇ ਹੀ ਆਪਣੀ। ਕਦੀ ਤੁਸੀਂ ਦੇਖਿਆ ਵੀ ਕਿਸੇ ਬੇਟੀ ਨੇ ਕਿਹਾ ਹੋਵੇ ਜਾਂ ਤੁਹਾਡੀ ਕਿਸੇ ਵੱਡੀ ਭੈਣ ਨੇ ਜਾਂ ਅੰਮੀ ਨੇ ਕਿਹਾ ਹੋਵੇ ਕਿ ਇਹ ਲੋਰੀ ਮੈंने सूफी गुलाम मुस्तफ़ा तबस्सम से लिखवाई थी? कोई सुन, ਇਹ ਖੁਦ ਲਿਖਦੀਆਂ ਨੇ ਬੱਚੀਆਂ। ਔਰ ਸਰ ਤੁਸੀਂ ਮੁਲਾਜ਼ਾ ਫਰਮਾਓ, ਤੁਸੀਂ ਤੇ ਬੜੀਆਂ ਬੜੀਆਂ ਵੱਡੀਆਂ ਗੱਲਾਂ ਕੀਤੀਆਂ ਨਾ। ਮੈਂ ਪੰਜਾਬੀ ਦੀ ਦੇਗ ਦੇ ਵਿੱਚੋਂ ਸਭ ਤੋਂ ਥੱਲੇ ਵਾਲਾ ਦਾਣਾ ਤੁਹਾਨੂੰ ਚਾਹਣ ਲੱਗਾ। ਸਭ ਤੋਂ ਥੱਲੇ ਕਰੋੜੀ ਨਹੀਂ ਜਿਹੜੀ ਸੜੀ ਹੁੰਦੀ ਹੈ ਉਹ। ਤੁਸੀਂ ਦੇਖੋ ਕਿ ਨਿੱਕੀਆਂ ਨਿੱਕੀਆਂ ਸਾਡੀਆਂ ਭੈਣਾਂ ਧੀਆਂ ਹੁੰਦੀਆਂ ਹਨ ਨਾ, ਹੁਣ ਅੱਜ ਕੱਲ ਨਹੀਂ ਸ਼ਾਇਦ ਹੋਣਾ, ਲੇਕਿਨ ਮੈਂ ਏਜਡ ਆਦਮੀ ਆ, ਮੇਰੇ ਹਾਨ ਦੀਆਂ ਮੇਰੀਆਂ ਭੈਣਾਂ ਧੀਆਂ ਨਿੱਕੇ ਹੁੰਦਿਆਂ ਜਦੋਂ ਖੇਡਦੀਆਂ ਵੀ ਸਨ ਨਾ, ਤੇ ਸਰ ਉਹਨਾਂ ਦੀ ਖੇਡ ਦੇ ਵਿੱਚ ਜਿਹੜਾ ਉਸ ਵੇਲੇ ਉਹ ਲੋਰੀ ਗੀਤ ਜੇ ਲਾਪਦੀਆਂ ਹਨ ਨਾ, ਖੇਡਦਿਆਂ ਉਹਨਾਂ ਦੇ ਵਿੱਚ ਸਰ ਸਬਕ ਵੀ ਹੁੰਦੇ ਸਨ। ਔਰ ਧੀਆਂ ਭੈਣਾਂ ਦੀ ਨਾ ਜੀ ਇੱਕ ਤਰਬੀਅਤ ਹੋ ਰਹੀ ਹੁੰਦੀ ਸੀ। ਜਿੰਨੇ ਤੁਸੀਂ ਖੇਡ ਵੇਖ ਲਵੋ, ਮਸਲਨ ਅਸੀਂ ਨਿੱਕੇ ਨਿੱਕੇ ਹੁੰਦੇ ਸਨ ਨਾ ਸਰ, ਤੇ ਉਹ 4 ਗੋਟਾਂ ਜੀਆਂ ਲੈ ਕੇ ਤੇ ਨਾਲ ਇੱਕ ਗੇਂਦ ਦੇ ਠੱਪੇ ਕੁੜੀਆਂ ਧੀਆਂ ਲਾਉਂਦੀਆਂ ਹਨ, ਤੇ ਨਾਲ ਥਾਲ, ਮਸਲਨ ਇੱਕ ਖੇਡ ਹੁੰਦੀ ਸੀ, ਉਹ ਕੁੜੀਆਂ ਬੋਲਦੀਆਂ ਹਨ, ਆਲ ਮਾਲ ਪਹਿਲਾ ਥਾਲ, ਮਾਂ ਮੇਰੀ ਦੇ ਲੰਮੇ ਵਾਲ, ਪਿਓ ਮੇਰਾ ਸਾਹੂਕਾਰ। ਹੁਣ ਤੁਸੀਂ ਦੇਖੋ ਨਾ ਕਿ ਉਹ ਬੱਚੀ ਭਾਵੇਂ ਕਿਸੇ ਗਰੀਬ ਤਰੀਨ ਬੰਦੇ ਦੀ ਉਹ ਧੀ ਹੈ, ਲੇਕਿਨ ਉਹ ਜਿਹੜਾ ਗਾ ਰਹੀ ਉਹ ਕਹਿੰਦੀ ਹੈ, ਪਿਓ ਮੇਰਾ ਸਾਹੂਕਾਰ, ਸਾਹੂਕਾਰ ਨੇ ਖੂਹ ਲਵਾਇਆ, ਉੱਥੋਂ ਪਾਣੀ ਰੁੜਦਾ ਆਇਆ। ਇਸੇ ਤਰ੍ਹਾਂ ਇੱਕ ਹੋਰ ਮੈਨੂੰ ਯਾਦ ਆ ਗਿਆ, ਕੋਠੇ ਉੱਤੇ ਗੰਨਾ ਵੀਰ ਮੇਰਾ ਲੰਮਾ, ਭਾਬੋ ਮੇਰੀ ਪਤਲੀ। ਹੁਣ ਸਰ ਤੁਸੀਂ ਆ ਦੇਖੋ, ਕੀਕਲੀ ਇੱਕ ਖੇਡ ਸੀ ਬੱਚਿਆਂ ਦੀ, ਕੀਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ। ਦੇਖੋ ਸਰ ਜੀ ਕਿ ਇੱਕ ਨਿੱਕੀ ਜਿਹੀ ਧੀ ਜਿਹਨੂੰ ਅਕਲ ਵੀ ਨਹੀਂ, ਉਹ ਲਾਸ਼ਊਰੀ ਤੌਰ ਦੇ ਉੱਤੇ ਆਪਣੀ ਵੀਰ ਦੀ ਪੱਗ ਦੀ ਵੀ ਤਾਰੀਫ ਕਰ ਰਹੀ ਹੈ। ਦੇਖੋ ਨਾ, ਰਿਸ਼ਤਿਆਂ ਦਾ ਤਕੱਦਸ ਔਰ ਮਜ਼ਬੂਤੀ ਦੀ ਇੱਕ ਨਿਉ ਪੈ ਰਹੀ ਹੈ, ਇੱਕ ਬੁਨਿਆਦ ਧਰੀ ਜਾ ਰਹੀ ਹੈ ਉਹਦੇ ਦਿਮਾਗ ਵਿੱਚ। ਅੱਜ ਤੱਕ ਕਦੀ ਕਿਸੇ ਧੀ ਭੈਣ ਨੇ ਆਪਣੀ ਗੋਦੀ ਦੇ ਵਿੱਚ ਜਦੋਂ ਅੱਲਾਹ ਪਾਕ ਉਹਨੂੰ ਪੁੱਤਰ ਦਿੰਦਾ ਤੇ ਉਹਨੂੰ ਖਿਡਾਉਂਦਿਆਂ ਆ, ਕਦੀ ਮੈਂ ਨਹੀਂ ਸੁਣਿਆ ਕਿਸੇ ਕੁੜੀ ਨੇ ਆਖਿਆ ਹੋਵੇ, ਪੁੱਤਰ ਉਹ ਵੇਖ ਚੰਨ ਚਾਚਾ, ਉਹ ਚੰਦਾ ਮਾਮੂ ਹੀ ਕਹੇਗੀ। ਦੇਖੋ ਨਾ, ਇਹ ਸਾਡਾ ਦੇਸ਼ ਪੰਜਾਬ ਸੀ ਜਿੱਥੇ ਭੈਣਾਂ ਵੀਰਾਂ ਦਾ ਰਾਹ ਵਹਿੰਦੀਆਂ ਹਨ, ਔਰ ਭੈਣਾਂ ਜਿਹੜੀਆਂ ਸਨ ਜਾਂ ਮਾਵਾਂ ਜਿਹੜੀਆਂ ਸਨ, ਉਹਨਾਂ ਨੂੰ ਆਪਣੇ ਪੇਕਿਆਂ ਦੇ ਮਾਣ ਹੁੰਦੇ ਸਨ। ਮੈਂ ਇੱਕ ਪੰਜਾਬੀ ਦਾ ਚੈਨਲ ਸ਼ੁਰੂ ਕੀਤਾ ਹੈ, YouTube ਚੈਨਲ, ਮੇਲਾ ਦੇ ਨਾਂ ਤੋਂ, MAILA ਮੇਲਾ। ਉਹ ਬਰਾਹ ਕਰਮ ਮੇਰੇ ਸਾਰੇ ਧੀਆਂ ਪੁੱਤਰ ਉਹਨੂੰ ਸਬਸਕ੍ਰਾਈਬ ਕਰੋ। ਉਹਦੇ 'ਚ ਤੁਸੀਂ ਦੇਖੋ ਕਿ ਅੱਜ ਕੱਲ ਹੁਣ ਅੱਜ ਜਿਹੜਾ ਅੱਜ ਵੀ ਮੈਂ ਚੜਾਇਆ, ਇੱਕ ਟੱਬਰ ਆਇਆ ਹੋਇਆ ਇੰਡੀਅਨ ਸਿੱਖਾਂ ਦਾ, 3 ਰੁਕਨੀ। ਉਹਨਾਂ ਦੀ ਮਾਂ ਆਈ ਹੈ, ਮਾਤਾ ਜਸਵਿੰਦਰ ਕੌਰ ਉਹਨਾਂ ਦਾ ਨਾਂ ਹੈ। ਦੋਵਾਂ ਧੀਆਂ ਦਾ ਨਾਂ ਹੈ, ਇੱਕ ਰਮਨ ਕੌਰ ਹੈ, ਇੱਕ ਜਸਕਿਰਨ ਕੌਰ ਹੈ। ਦੋਵੇਂ PhD ਨੇ। ਇੱਕ ਅਮਰੀਕਾ 'ਚ 24 ਸਾਲ ਤੋਂ ਪੜ੍ਹਾ ਰਹੀ ਹੈ, ਇੱਕ ਇੰਡੀਆ ਦੀ ਪੰਜਾਬ ਯੂਨੀਵਰਸਿਟੀ 'ਚ ਪੜ੍ਹਾ ਰਹੀ ਹੈ। ਔਰ ਉਹ ਸਰ ਜੀ ਏਡੇ ਵੱਡੀ ਫੈਮਿਲੀ ਸੀ ਵੰਡ ਤੋਂ ਪਹਿਲੇ ਕਿ ਗੁਜਰਾਂਵਾਲੇ ਦਾ ਰੇਲਵੇ ਸਟੇਸ਼ਨ ਵੀ ਉਹਨਾਂ ਨੇ ਜਗ੍ਹਾ ਦਿੱਤੀ, ਇਸਲਾਮੀਆ ਕਾਲਜ ਦੀ ਜਗ੍ਹਾ ਵੀ ਉਹਨਾਂ ਨੇ ਦਿੱਤੀ ਹੈ। ਤੀਆ ਇਸਲਾਮੀਆ ਕਾਲਜ ਵਿੱਚ ਪਰਸੋਂ ਚੌਥ ਇੱਕ ਫੰਕਸ਼ਨ ਹੋਇਆ, ਜਿਹੜਾ ਅਸੀਂ ਅੱਜ ਉਹਨੂੰ ਚੜਾਇਆ, ਅਪਲੋਡ ਕੀਤਾ ਹੈ ਨਹੀਂ ਸਰ। ਉਹਨਾਂ ਨੇ ਹੁਣ ਵੀ ਇਸਲਾਮੀਆ ਕਾਲਜ ਨੂੰ 1 ਲੱਖ ਰੁਪਇਆ ਤੀਆ ਵੀ ਦਿੱਤਾ। ਨਾਲ ਉਹਨੇ ਕਿਹਾ ਕਿ ਮੇਰੇ ਪੁਰਖਿਆਂ ਨੇ ਥਾਂ ਦਿੱਤੀ ਸੀ, ਅੱਜ ਇੱਥੇ ਲੋਕ ਪੜ੍ਹ ਰਹੇ ਨੇ। ਦੇਖੋ ਨਾ ਸਰ, ਨੇਕੀ ਕੋਈ ਵੀ ਕਰੇ, ਕਿਸੇ ਕੌਮ ਦਾ ਵੀ ਕਰੇ, ਕਿਸੇ ਮਜ਼ਹਬ ਦਾ ਵੀ ਕਰੇ, ਕਿਸੇ ਵੇਲੇ ਵੀ ਕਰੇ, ਉਹਦੀ ਫਿਰ ਸਲਾਹਨਾ ਹੁੰਦੀ ਹੈ। ਸੋ ਉਹ ਲੋਕ PhDਆਂ ਕਰਕੇ ਅਮਰੀਕਾ ਪੜ੍ਹਾ ਕੇ ਵੀ ਹੁਣ ਵੀ ਪੰਜਾਬੀ ਬੋਲਦੇ ਨੇ। ਉਹਨਾਂ ਦੀਆਂ ਸਪੀਚਸ ਸੁਣੋ ਨਾ, ਅਸੀਂ ਅੱਜ ਚੜਾਈਆਂ ਹੋਈਆਂ ਨੇ। ਔਰ ਲੋਕ ਦੇਖੋਗੇ ਕਿਸ ਕਦਰ ਆਪਣੀ ਮਾਂ ਬੋਲੀ ਨਾਲ ਪਿਆਰ ਕਰ ਰਹੇ ਨੇ। ਔਰ ਸਿਰਫ ਉਹਨਾਂ ਕੋਲ ਇੱਕ ਸ਼ਾਇਰ ਹੈ ਪੁਰਾਣਾ ਕਲਾਸੀਕਲ ਪੋਇਟਰੀ 'ਚ, ਸਿਰਫ ਬਾਬਾ ਜੀ ਗੁਰੂ ਨਾਨਕ ਦੇਵ। ਜਦੋਂ ਕਿ ਸਾਡੇ ਕੋਲ ਹਜ਼ਰਤ ਬਾਬਾ ਜੀ ਫਰੀਦ ਗੰਜੇ ਸ਼ਕਰ ਤੋਂ ਲੈ ਕੇ ਤੁਸੀਂ ਆਂਦੇ ਜਾਓ ਤੇ ਏਡੇ ਏਡੇ ਵੱਡੇ ਸ਼ਾਇਰ ਨੇ ਕਿ ਮੈਂ ਜਿਹੜਾ ਕੁੱਲੀ ਫਕੀਰ ਦੀ ਆਪਣਾ ਪ੍ਰੋਗਰਾਮ ਕਰਦਾ ਹੁੰਦਾ ਸਾਂ, ਮੈਂ ਸਰ 1 ਸਾਲ ਇੱਕ ਸ਼ਾਇਰ ਨੂੰ ਸਿਰਫ ਦਿੰਦਾ ਸਾਂ।
ਤੇ ਕਸਮ ਅੱਲਾ ਦੀ ਐਵੇਂ ਹੀ ਸਾਲ ਲੰਘ ਜਾਂਦਾ ਸੀ, ਇੱਕ ਇੱਕ ਸ਼ੇਰ 'ਚ ਇੱਕ ਇੱਕ ਘੰਟਾ ਗੁਜ਼ਰ ਜਾਂਦਾ ਸੀ। ਔਰ ਸਰ ਮੈਂ 7 ਸਾਲਾਂ 'ਚ 7 ਸ਼ਾਇਰਾਂ ਦਾ ਐਵੇਂ 1/4 ਵੀ ਨਹੀਂ ਸੁਣਾ ਸਕਿਆ। ਇੰਨਾ ਭੰਡਾਰ ਹੈ ਭਰਿਆ, ਇੰਨਾ ਜ਼ਖੀਰਾ ਹੈ। ਹੁਣੇ ਹਸਾਨ ਸਾਹਿਬ ਨੇ ਵੀ ਸੁਣਾਇਆ ਜਿਵੇਂ ਬਾਬਾ ਜੀ ਫਰੀਦ ਦਾ ਕਿ ਫਰੀਦਾ ਖਾਲਕ ਖਲਕ ਮੇ ਔਰ ਖਲਕ ਵਸੇ ਰੱਬ ਮਾਂ, ਤੇ ਮੰਦਾ ਕਿਸ ਨੂੰ ਆਖੀਏ ਜਦ ਤਿਸ ਬਿਨ ਕੋਈ ਨਾ। ਤੇ ਇਹ ਤਾਂ ਸਰ ਐਡਾ ਰਿਚ ਸਾਡੇ ਕੋਲ ਸੂਫੀਆਨਾ ਸਰ, ਅਸੀਂ ਬੜੇ ਬੜੇ ਅੱਛੇ ਡਾਕਟਰਸ ਬਣਾ ਰਹੇ ਹਾਂ, ਬੜੇ ਬੜੇ ਅੱਛੇ ਅਸੀਂ ਐਡਵੋਕੇਟਸ ਬਣਾ ਰਹੇ ਹਾਂ, ਇੰਜੀਨੀਅਰਸ ਬਣਾ ਰਹੇ ਹਾਂ, ਲੇਕਿਨ ਗੁਸਤਾਖੀ ਦੀ ਮਾਫੀ ਅਸੀਂ ਬਹੁਤ ਅੱਛੇ ਇਨਸਾਨ ਨਹੀਂ ਬਣਾ ਰਹੇ। ਔਰ ਉਹਦਾ ਸਿਰਫ ਇਹ ਅਲਮੀਆ ਹੈ ਕਿ ਅਸੀਂ ਜਿਹੜੀ ਸਾਡੀ ਦੇਸ਼ ਪੰਜਾਬ ਦੀ ਸੂਫੀਆਨਾ ਸ਼ਾਇਰੀ ਹੈ ਨਾ ਜੀ, ਉਹਦੇ ਤੋਂ ਅਸੀਂ ਦੂਰ ਹਾਂ। ਇੱਕ ਸ਼ੇਰ ਕੱਤ ਚਰਖਾ ਸ਼ਾਮ ਮਨਾਵੇਂਗੀ, ਨਿਤ ਖੇਡਣ ਨੂੰ ਪਛਤਾਵੇਂਗੀ। ਜਾਂ ਇੱਕ ਸ਼ੇਰ ਹਜ਼ਰਤ ਮੀਆਂ ਮੁਹੰਮਦ ਬਖਸ਼ ਦਾ, ਲੋਏ ਲੋਏ ਭਰ ਲੈ ਕੁੜੀਏ ਜੇ ਤੁਧ ਭਾਂਡਾ ਭਰਨਾ, ਸ਼ਾਮ ਪਈ ਬਿਨ ਸ਼ਾਮ ਮੁਹੰਮਦ ਘਰ ਜਾਂਦੀ ਨੇ ਡਰਨਾ। ਹੁਣ ਜਿਹਨੂੰ ਇਹਦਾ ਤਰਜਮਾ ਸਮਝ ਲੱਗ ਜਾਵੇ ਨਾ ਕਿ ਕੀ ਕਿਹਾ ਮੀਆਂ ਮੁਹੰਮਦ ਸਾਹਿਬ ਨੇ ਕਿ ਲੋਏ ਲੋਏ ਭਰ ਲੈ ਕੁੜੀਏ ਜੇ ਤੁਧ ਭਾਂਡਾ ਭਰਨਾ, ਤੇ ਸ਼ਾਮ ਪਈ ਬਿਨ ਸ਼ਾਮ ਮੁਹੰਮਦ, ਇਹ ਲਫ਼ਜ਼ੀ ਤਸਵੀਰ ਤੇ ਉਲੀਕੀ ਹੈ। ਲੇਕਿਨ ਪਿੱਛੇ ਕੀ ਸਰਕਮਸਟਾਂਸਿਸ ਨੇ, ਕੀ ਪਿੱਛੇ ਸਿਚੁਏਸ਼ਨ ਹੈ, ਕਿੱਥੋਂ ਭਰ ਕੇ ਕੁੜੀਆਂ ਪਾਣੀ ਲਿਆਉਂਦੀਆਂ ਨੇ ਪੋਠੋਹਾਰ ਦੇ ਇਲਾਕੇ 'ਚ। ਇਹ ਸਿਰਫ ਇਹਦੇ ਪਿੱਛੇ ਸਰ ਪੂਰੀ ਜ਼ਿੰਦਗੀ ਜਿਹੜੀ ਉਹਨੂੰ ਮੁੰਤਬਿਕ ਕਰਕੇ ਰੱਖ ਦਿੱਤਾ। ਭਗਤ ਕਬੀਰ ਦਾ ਇੱਕ ਸ਼ੇਰ, ਕਬੀਰਾ ਜਬ ਤੁਮ ਜਗ में पग धरो सब हासे तुम रोए, अब ऐसी करनी कर चलो सब तुम हासे सब रोए। ਇਹ ਪੂਰੀ ਸਰ ਕੋਡ ਆਫ ਲਾਈਫ ਦੱਸ ਦਿੱਤਾ ਹੈ। ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਦਾ ਇੱਕ ਸ਼ੇਰ, ਰੱਖੀ ਲੋਕਾਂ ਨਾਲ ਫਕੀਰਾ ਐਸਾ ਬੈਨ ਖਲੋਣ, ਤੂੰ ਹੋਵੇਂ ਤੇ ਹੱਸਣ ਸਾਰੇ, ਟੁਰ ਜਾਵੇਂ ਤੇ ਰੋਣ। ਔਰ ਇਹ ਤੋਂ ਕੀ ਆਸਾਨ ਕੋਈ ਦੱਸ ਸਕਦਾ ਜ਼ਿੰਦਗੀ ਗੁਜ਼ਾਰਨ ਦਾ ਵੱਲ। ਉਹ ਪੀਰ ਵਾਰਿਸ ਸ਼ਾਹ ਸੈਯਦ ਤੇ ਬਾਤ ਹੋਈ, ਸਾਡਾ ਕਲਾਸੀਕਲ ਅਦਬ ਐਡਾ ਰਿਚ ਹੈ ਸਰ ਕਿ 300 ਸਾਲ ਪਹਿਲੇ ਭਰਾਵਾਂ ਬਾਰੇ ਵਾਰਿਸ ਸ਼ਾਹ ਨੇ 3-4 ਸ਼ੇਰ ਲਿਖੇ ਨੇ, 300 ਸਾਲ ਪਹਿਲੇ। ਅੱਜ ਵੀ ਬੈਨ ਹੀ ਉਸੇ ਤਰ੍ਹਾਂ ਹੀ ਪੀਰ ਵਾਰਿਸ ਸ਼ਾਹ ਨੇ 300 ਸਾਲ ਪਹਿਲੇ ਲਿਖਿਆ ਸੀ ਕਿ ਭਾਈਆਂ ਬਾਜ ਨਾ ਮਜਲਸਾਂ ਸੌਂਦੀਆਂ ਨਹੀਂ, ਭਾਈਆਂ ਬਾਜ ਕੁਝ ਭਰਮ ਤੇ ਭਾਰ ਨਹੀਂ, ਲੱਖ ਓਟ ਹੈ ਕੋਲ ਵਸੇਂਦਿਆਂ ਦੀ, ਭਾਈਆਂ ਗਿਆ ਜਿੱਡੀ ਕੋਈ ਹਾਰ ਨਹੀਂ, ਤੇ ਭਾਈ ਢਾਂਵਦੇ ਭਾਈ ਉਸਾਰਦੇ ਨਹੀਂ, ਭਾਈਆਂ ਬਾਜ ਬਾਵਾਂ ਬਲਕਾਰ ਨਹੀਂ, ਭਾਈ ਮਰਨ ਤੇ ਜਾਂਦੀਆਂ ਭੱਜ ਬਾਵਾਂ, ਬਿਨਾ ਭਾਈਆਂ ਦੇ ਕੋਈ ਸਰਦਾਰ ਨਹੀਂ, ਤੇ ਤਾਲੇ ਮੰਦ ਦੀਆਂ ਲੱਖ ਖੁਸ਼ਾਮਦਾਨੀ ਅਤੇ ਕੋਈ ਗਰੀਬ ਦਾ ਯਾਰ ਨਹੀਂ, ਤੇ ਵਾਰਿਸ ਸ਼ਾਹ ਮੀਆਂ ਬਿਨਾ ਭਾਈਆਂ ਦੇ ਸਾਨੂੰ ਜਿਉਣਾ ਜ਼ਰਾ ਦਰਕਾਰ ਨਹੀਂ। ਤੁਸੀਂ ਦੇਖੋ ਨਾ ਕਿ ਇੱਕ ਬਿਹਤਰੀਨ ਕਲਾਮ ਦੀ ਜਿੱਥੇ ਦੀਗਰ ਸਿਫਾਤ ਨੇ ਨਾ ਜੀ, ਉਹਦੇ 'ਚ ਇਹ ਵੀ ਸਿਫਤ ਹੁੰਦੀ ਹੈ ਕਿ ਉਹਦੇ 'ਚ ਦਵਾਮੀ ਸਿਫਤ ਪਾਈ ਜਾਂਦੀ ਹੈ, ਉਹ ਮਰਦਾ ਨਹੀਂ, ਉਹ ਇੱਕ ਜ਼ਿੰਦਾ ਰਵਾਇਤ ਦਾ ਦਰਜਾ ਹਾਸਲ ਕਰ ਲੈਂਦਾ। ਸਾਡੀ ਸਾਰੀ ਕਲਾਸੀਕਲ ਪੋਇਟਰੀ ਜਿਹੜੀ ਹੈ ਅਲਹਮਦੁਲਿਲਾ ਇਸ ਪੱਧਰ ਦੇ ਉੱਤੇ ਪੂਰੀ ਆਉਂਦੀ ਹੈ। ਇਲਮੇ ਅਰੂਜ਼ ਦੀ ਇਸੇ ਤਰਕੜੀ 'ਚ ਤੋਲੋ ਔਰ ਜਨਾਬ ਅਸਨਾਫ ਸੁਖਨ ਦੇ ਵੱਟੇ ਪਾ ਲਵੋ ਤੇ ਸਾਡੀ ਸ਼ਾਇਰੀ ਦਾ ਪੱਲਾ ਭਾਰੀ ਹੈ ਅਲਹਮਦੁਲਿਲਾ। ਲੇਕਿਨ ਗੁਜ਼ਾਰਿਸ਼ ਇਹ ਹੈ ਸਰ ਕਿ ਅਸੀਂ ਉਹਦੀ ਕਦਰ ਨਹੀਂ ਕਰਦੇ। ਮੈਂ ਇਸੇ ਵਾਸਤੇ ਕਿਹਾ ਨਾ ਜੀ ਕਿ ਸਾਡੇ ਬੱਚੇ ਜਿਹੜੇ ਨੇ ਉਹ ਪੰਜਾਬੀ ਤੋਂ ਦੂਰ ਹੁੰਦੇ ਜਾ ਰਹੇ ਨੇ। ਕਮ ਸੇ ਕਮ ਘਰ ਬੈਠੇ ਅੱਜ ਕੱਲ੍ਹ ਸਾਡੇ ਬੱਚਿਆਂ ਦਾ ਸਭ ਤੋਂ ਵੱਡਾ ਦੋਸਤ ਜਿਹੜਾ ਨਾ ਜੀ ਉਹ ਸੋਸ਼ਲ ਮੀਡੀਆ ਬਣ ਚੁੱਕਿਆ ਹੈ, ਬਦਕਿਸਮਤੀ ਨਾਲ ਜਾਂ ਖੁਸ਼ਕਿਸਮਤੀ ਨਾਲ। ਇਹਦੇ 'ਚ ਬੜੀਆਂ ਬੜੀਆਂ ਅੱਛੀਆਂ ਗੱਲਾਂ ਵੀ ਨੇ, ਇਹਦੇ 'ਚੋਂ ਪੰਜਾਬੀ ਚੈਨਲ ਕੱਢ ਕੇ ਦੇਖਿਆ ਕਰੋ ਔਰ ਦੇਖੋਗੇ ਸਿੱਖਾਂ ਨੇ, ਔਰ ਇਹਦੇ 'ਚ ਬੜੀ ਬੜੀ ਅਕਲ ਦੀ ਬਾਤ ਹੈ, ਬੜੀ ਬੜੀ ਇਲਮ ਦੀ ਗੱਲ ਹੈ। ਤੁਸੀਂ ਦੇਖੋ ਨਾ ਕਿ ਕਿਹੜੀ ਗੱਲ ਸਰ ਜੀ ਨੇ ਕੀਤੀ ਹੈ ਜਿਹਦਾ ਤੁਹਾਨੂੰ ਸਵਾਦ ਨਹੀਂ ਆਇਆ। ਆਲਾ ਤਰੀਨ ਕਲਾਮ ਦਾ ਇੱਕ ਇਹ ਵੀ ਵਸਫ ਹੁੰਦਾ ਹੈ ਕਿ ਉਹਦੀ ਦਵਾਮੀ ਸਿਫਾਤ ਉਹਦੇ 'ਚ ਹੋਣ, ਇੱਕ ਇਹ ਵੇ ਕਿ ਉਹਦੇ ਵਿੱਚ ਜਮਾਲੀਆਤੀ ਲੁਤਫ ਹੋਵੇ, ਇਨਬਸਾਤ ਹੋਵੇ, ਹਿਜ਼
ਸੁਣਨ ਵਾਲੇ ਮਹਿਜ਼ੂਜ਼ ਹੋ ਸਕਣ। ਤੇ ਹੁਣੇ ਡਾਕਟਰ ਆਸ਼ਿਰ ਸਾਹਿਬ ਨੇ ਕਮ ਸੇ ਕਮ ਜਿਹੜੀ ਸੀ ਹਰਫੀ ਪੜ੍ਹੀ, ਹਰ ਹਰਫ ਦੇ ਨਾਲ ਉਹਨਾਂ ਨੇ ਇੱਕ ਸ਼ੇਰ ਮੈਚ ਕੀਤਾ ਔਰ ਕਿੰਨਾ ਮਜ਼ਾ ਆਇਆ ਸੁਣ ਕੇ। ਤੇ ਇਹ ਵੇ ਕਿ ਤੁਸੀਂ ਬਰਾਹੇ ਕਰਮ ਇੱਕ ਤੇ ਇਹ ਗੱਲ ਛੱਡ ਦਿਓ ਕਿ ਪੰਜਾਬੀ ਜੇ ਪੜ੍ਹੋਗੇ ਜਾਂ ਸਿੱਖੋਗੇ ਤਾਂ ਤੁਹਾਡੀਆਂ ਬਾਕੀ ਜ਼ਬਾਨਾਂ ਜਿਹੜੀਆਂ ਨੇ ਡਿਸਟਰਬ ਹੋ ਜਾਣੀਆਂ ਨਹੀਂ, ਤੁਹਾਨੂੰ ਉਹ ਆਉਣੀਆਂ ਹੀ ਨਹੀਂ। ਇਹ ਨਹੀਂ ਗੱਲ ਹੈ, ਬਿਲਕੁਲ ਆਉਣਗੀਆਂ, ਸਗੋਂ ਜ਼ਿਆਦਾ ਉਹਨਾਂ ਦੇ ਵਿੱਚ ਤੁਹਾਡਾ ਇਲਮ ਵਧੇਗਾ। ਪੰਜਾਬੀ ਜ਼ੁਬਾਨ ਜਿਹੜੀ ਹੈ ਨਾ ਜੀ, ਅਲਾਮਤ ਨਗਾਰੀ ਇਹਦੇ 'ਚ ਬਹੁਤ ਆਲਾ ਦਰਜੇ ਦੀ ਹੋਈ ਹੈ। ਸਾਰੀ ਇਨਸਾਨੀ ਹਯਾਤੀ ਨੂੰ ਸ਼ਾਹ ਹੁਸੈਨ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਚਰਖੇ ਦੀ ਹੱਥੀ ਦੇ ਉੱਤੇ ਘੁਮਾ ਕੇ ਵਹਾ ਛੱਡਿਆ, ਕੁੰਮ ਚ ਰਖੜਾ ਸਾਈਆਂ ਦਾ ਤੇਰੀ ਕੱਤਣ ਵਾਲੀ ਜੀਵੇ। ਹੁਣ ਅਸੀਂ ਇਹਨੂੰ ਸੁਣਨੇ ਆ ਐਜ਼ ਏ ਗਾਣਾ, ਇੱਕ ਗੀਤ ਦੇ ਤੌਰ ਤੇ ਸੁਣਨੇ ਆ, ਅਸੀਂ ਕਦੀ ਇਹਦੀ ਡੈਪਥ 'ਚ ਨਹੀਂ ਗਏ, ਅਸੀਂ ਕਦੀ ਉਹ ਪੈਗਾਮ ਨਹੀਂ ਸਮਝਣ ਦੀ ਕੋਸ਼ਿਸ਼ ਕੀਤੀ ਜਿਹੜਾ ਇਹਦੇ ਵਿੱਚ ਸ਼ਾਹ ਹੁਸੈਨ ਨੇ ਦਿੱਤਾ ਹੋਇਆ। ਉਹ ਸਮਝਣ ਦੀ ਜ਼ਰੂਰਤ ਹੈ। ਜੇ ਸਾਨੂੰ ਉਹ ਚੀਜ਼ਾਂ ਸਮਝ ਆ ਜਾਣ ਤੇ ਸਾਡੀ ਜ਼ੁਬਾਨ ਸਰ ਕਿਸੇ ਅਲਹਮਦੁਲਿਲਾ ਦੁਨੀਆ ਦੀ ਪੁਰਾਣੀ ਤੋਂ ਪੁਰਾਣੀ ਕਦੀਮ ਤਰੀਨ ਜਿਹੜੀ ਬੋਲੀ ਹੈ ਉਹਦੇ ਤੋਂ ਘੱਟ ਨਹੀਂ। ਲੇਕਿਨ ਮੈਂ ਫੇਰ ਵੀ ਸਲੂਟ ਕਰਨਾ ਜਨਾਬ ਨੂੰ ਦੋਵਾਂ ਹੱਥਾਂ ਨਾਲ ਕਿ ਤੁਸੀਂ ਸਾਡੇ ਪਿਆਰਾ ਇੱਕ ਮਹਿਫਲ 'ਚ ਸਜਾਈ। ਔਰ ਸਰ ਤੁਸੀਂ ਬੱਚਿਆਂ ਨੂੰ ਕਮ ਸੇ ਕਮ ਸਾਡੇ ਕੋਲੋਂ ਪੰਜਾਬੀ ਸੁਣਨ ਦਾ ਮੌਕਾ ਦਿੱਤਾ। ਆਪ ਤੁਸੀਂ ਪੰਜਾਬੀ 'ਚ ਅੱਜ ਗੱਲਾਂ ਕੀਤੀਆਂ। ਬੇਟਾ ਜਿਹੜਾ ਇੱਥੇ ਹੋਸਟ ਹੈ ਉਹਨੇ ਬੜੀ ਪਿਆਰੀ ਪੰਜਾਬੀ ਬੋਲੀ, ਬੱਚਿਆਂ ਨੇ ਬੜਾ ਅੱਛਾ ਹਮਦ ਸ਼ਰੀਫ ਨਾਤ ਆਪਣਾ ਜੀ ਬਹੁਤ ਅੱਛਾ ਕਲਾਮ ਪੇਸ਼ ਕੀਤਾ। ਤੇ ਮੈਂ ਦੁਆ ਕਰਨਾ ਵਾ ਜਨਾਬ ਕਿ ਤੁਸੀਂ ਬਰਾਹ ਕਰਮ ਰਿਕੁਐਸਟ ਵੀ ਕਰਨਾ ਤੇ ਦੁਆ ਵੀ ਕਰਨਾ ਕਿ ਅੱਲਾਹ ਪਾਕ ਮਜ਼ੀਦ ਤੁਹਾਨੂੰ ਤਾਕਤ ਦੇ ਦੇ, ਇਹੋ ਜਿਹਾ ਫੰਕਸ਼ਨ ਪੰਜਾਬੀ ਦਾ ਜ਼ਰੂਰ ਕਰਾਇਆ ਕਰੋ। ਬੜਾ ਹੀ ਸਾਰਾ ਅੱਛਾ ਲੱਗਾ। ਤੇ ਬੱਚੇ ਵੀ ਸਾਰੇ ਆਪਣੀ ਮਾਂ ਬੋਲੀ ਬੋਲਿਆ ਕਰੋ। ਤੇਰੀ ਮਾਂ ਬੋਲੀ ਏ ਬੀਬਾ, ਕੱਖਾਂ ਵਾਂਗ ਨਾ ਰੋਲ ਪੰਜਾਬੀ, ਪੜ੍ਹ ਪੰਜਾਬੀ, ਲਿਖ ਪੰਜਾਬੀ, ਗੈਰਤ ਮੰਦਾ ਬੋਲ ਪੰਜਾਬੀ। ਅਸਲਾਮ ਅਲੈਕੁਮ। रौनक हो